ਪੰਜਾਬੀ ਰੇਡੀਓ ਯੂਐਸ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਵਿੱਚ ਹੋਣਗੇ ਸਾਡੇ ਨਾਲ ਬਲਤੇਵਰ ਜੀ ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉੱਥਰ ਪੁੱਥਰ ਹੋ ਰਹੀ ਹੈ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੀ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ 4082722500 ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। ਗੁਰਦੀਪ ਸਿੰਘ ਬਿਰਦੀ ਕਲੋਵ ਸਤਨਾਮ ਸਿੰਘ ਸ਼ੇਰਗਿੱਲ ਸਰਮਾ ਰਾਜਵਿੰਦਰ ਸਿੰਘ ਕਾਲੋ ਜੁਬਸੇਰੀ ਮਨਜੀਤ ਸਿੰਘ ਦੀਵਾਨਾ ਫਰੈਜ਼ਨੋ ਧਰਮ ਸਿੰਘ ਸਲਮਾ ਰਘਵੀਰ ਸਿੰਘ ਅਜਮੇਰ ਸਿੰਘ ਮਾਹਲ ਟਰਲਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਹੋ, ਸਭ ਤੱਕ ਪਹੁੰਚਾਉਂਦੇ ਹੋ। ਜੁੜ ਚੁੱਕੇ ਨੇ ਸਾਡੇ ਨਾਲ ਬਲਤੇਜ ਬנו ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਜੀ, ਬਹੁਤ ਮਿਹਰਬਾਨੀ। ਗੱਲ ਕਰਦੇ ਹਾਂ ਰਾਜ ਸਭਾ ਦੇ ਵਿੱਚ ਜੋ ਮੈਂਬਰ ਕੱਢੇ ਸੀਗੇ ਉਹ ਰਾਤ ਭਰ ਮੁਜ਼ਾਹਰੇ ਤੇ ਬੈਠੇ ਰਹੇ। ਬਿਲਕੁਲ ਜੀ, ਐਕਚੁਅਲੀ ਇਹ ਜਿਹੜੇ ਜਿਸ ਦਿਨ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਹੋਏ ਆ ਖੇਤੀ ਸੰਬੰਧੀ, ਉਸ ਦਿਨ ਜਿਵੇਂ ਗੜਬੜ ਜਿਹੜੀ ਦੀ ਉਹ ਹੋਈ ਸੀ, ਕਿਉਂਕਿ ਇਹ ਮੈਂਬਰ ਮੰਗ ਕਰ ਰਹੇ ਸਨ ਕਿ ਇਹਦੇ ਉੱਤੇ ਵੋਟਿੰਗ ਕਰਵਾਈ ਜਾਵੇ। ਵੋਟਿੰਗ ਹੁੰਦੀ ਤੇ ਸ਼ਾਇਦ ਸਿਚੁਏਸ਼ਨ ਹੋਰ ਹੁੰਦੀ। ਭਾਰਤੀ ਜਨਤਾ ਪਾਰਟੀ ਨੇ ਬਹੁਤ ਜਿਹੜਾ ਦੀ ਅੱਤ ਦਰਜੇ ਦੀ ਨੀਚਤਾ ਵਾਲੀ ਜਿਹੜੀ ਦੀ ਉਹ ਗੱਲ ਕੀਤੀ ਕਿ ਇਹਦੇ ਉੱਤੇ ਵੋਟਿੰਗ ਨਹੀਂ ਕਰਵਾਈ, ਬਲਕਿ ਇਹਨੂੰ ਮੂੰਹ ਜ਼ਬਾਨੀ ਜਿਹੜਾ ਦੀ ਉਹ ਪਾਸ ਕਰ ਦਿੱਤਾ। ਹਾਂ ਚ ਬੋਲੋ ਨਾ ਚ ਬੋਲੋ, ਪਾਸ ਹੋ ਗਿਆ, ਬਸ ਇੰਨੀ ਜਿਹੜੀ ਗੱਲ ਕੀਤੀ। ਇਹਦੇ ਤੋਂ ਭੜਕੇ ਇਹ ਜਿਹੜੇ ਮੈਂਬਰ ਸੀਗੇ ਔਰ ਜਿਹੜੀ ਬੁੱਕ ਸੀ ਉਹ ਪਾੜ ਕੇ ਸੁੱਟੀ ਉਪ ਸਭਾਪਤੀ ਵੱਲ, ਉਹਦੇ ਟੇਬਲ ਦੇ ਉੱਤੇ ਉਹਦੇ ਮਾਈਕ ਜਿਹੜੇ ਸੀ ਉਹ ਪੁੱਟ ਦਿੱਤੇ। ਉਦੋਂ ਬਾਅਦ ਇਹ ਜਿਹੜੇ ਮੈਂਬਰ ਸੀਗੇ ਵੱਖ-ਵੱਖ ਪਾਰਟੀਆਂ ਦੇ, ਉਹਨਾਂ ਨੂੰ ਜਿਹੜਾ ਸੀਗਾ ਇਹ ਇੱਥੋਂ ਮੁਅੱਤਲ ਕਰ ਦਿੱਤਾ ਗਿਆ ਵੀ ਰਾਜ ਸਭਾ ਦੇ ਵਿੱਚੋਂ ਰਹਿੰਦੇ ਸੈਸ਼ਨ ਦੇ ਜਿਹੜਾ ਦੀ ਉਹ ਵਾਸਤੇ। ਇਹਨਾਂ ਜਿਹੜੇ ਇਹ ਮੈਂਬਰ ਨੇ ਉਹਨਾਂ ਦੇ ਵਿੱਚ ਜਿਹੜੇ ਜਿਵੇਂ ਤੁਹਾਨੂੰ ਦੱਸਿਆ ਕਿ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹਨਾਂ ਦੇ ਮੈਂਬਰ ਸ਼ਾਮਲ ਨੇ। ਤ੍ਰਿਣਮੂਲ ਕਾਂਗਰਸ ਦੇ ਮੈਂਬਰ ਜਿਹੜੇ ਜੀ ਡਾਇਰੈਕਟ ਓਬਰਾਇਨ ਸ਼ਾਮਲ ਨੇ, ਡੋਲਾ ਸਿੰਘ ਤ੍ਰਿਣਮੂਲ ਕਾਂਗਰਸ ਦੇ ਨੇ, ਸੰਜੇ ਸਿੰਘ ਆਮ ਆਦਮੀ ਪਾਰਟੀ ਦੇ ਨੇ, ਰਾਜੀਵ ਸੱਤਿਆ, ਸੈਯਦ ਨਾਸਿਰ ਹੁਸੈਨ ਤੇ ਰਿਪਨ ਬੋਰਾ ਇਹ ਸਾਰੇ ਕਾਂਗਰਸ ਦੇ ਨੇ, ਕੇ ਰਾਗੇਸ਼ ਤੇ ਈ ਕਰੀਮ ਇਹ ਦੋਵੇਂ CPM ਦੇ ਨੇ। ਇਹ 8 ਜਾਣੇ ਸੀ ਜਿਨ੍ਹਾਂ ਨੂੰ ਮੁਅੱਤਲ ਜਿਹੜਾ ਉਹ ਕੀਤਾ ਗਿਆ। ਇਹ ਪਹਿਲਾਂ ਤਾਂ ਜਿਹੜਾ ਸੀਗਾ ਜੀ ਰਾਜ ਸਭਾ ਦੇ ਵਿੱਚ ਦੁਬਾਰਾ ਫਿਰ ਚਲੇ ਗਏ ਕੱਲ। ਇਹਨਾਂ ਨੂੰ ਬੇਸ਼ੱਕ ਉੱਥੋਂ ਮੁਅੱਤਲ ਜਿਹੜਾ ਉਹ ਕੀਤਾ ਗਿਆ ਸੀ। ਇਹਨਾਂ ਨੇ ਕਿਹਾ ਕਿ ਉਹ ਮੁਅੱਤਲੀ ਨੂੰ ਨਹੀਂ ਮੰਨਦੇ। ਮੁੜ ਕੇ ਇਹਨਾਂ ਦੀ ਵਜ੍ਹਾ ਕਰਕੇ ਬਾਰ-ਬਾਰ ਰਾਜ ਸਭਾ ਉਠਾਉਣੀ ਪਈ ਤੇ ਫਿਰ ਦਿਨ ਭਰ ਦੇ ਵਿੱਚ ਜਿਹੜੀ ਜੀ ਉਹ ਉਠਾ ਦਿੱਤੀ। ਰਾਤ ਇਹ ਜਿਹੜਾ ਸੀਗਾ ਜੀ ਮਹਾਤਮਾ ਗਾਂਧੀ ਦੀ ਜਿਹੜੀ ਬਾਹਰ ਮੂਰਤੀ ਲੱਗੀ ਹੋਈ ਆ ਉੱਥੇ ਆ ਕੇ ਸਾਰੇ ਦੇ ਸਾਰੇ ਜਿਹੜਾ ਸੀ ਉਹ ਬੈਠ ਗਏ। ਕਾਂਗਰਸ ਸਣੇ 18 ਵਿਰੋਧੀ ਧਿਰਾਂ ਨੇ ਰਾਸ਼ਟਰਪਤੀ ਜਿਹੜੇ ਨੇ ਉਹਨੂੰ ਚਿੱਠੀ ਇਹਦੇ ਸੰਬੰਧੀ ਜਿਹੜੀ ਆ ਉਹ ਲਿਖੀ ਹੈ। ਜਦੋਂ ਇਹ ਰਾਤ ਜਿਹੜੇ ਦੀ ਬੈਠੇ ਸੀਗੇ ਰਾਤ ਭਰ ਇਹਨਾਂ ਨੇ ਉੱਥੇ ਜਿਹੜੇ ਦੇਸ਼ ਭਗਤੀ ਦੇ ਗੀਤ ਜਿਹੜੇ ਸੀ ਉਹ ਗਾ ਕੇ ਆਪਣੀ ਰਾਤ ਬਿਤਾਈ। ਰਾਜ ਸਭਾ ਦੇ ਵਿਰੋਧੀ ਧਿਰ ਦੇ ਵਿੱਚ ਨੇਤਾ ਗੁਲਾਮ ਨਬੀ ਆਜ਼ਾਦ ਨੇ ਰਾਤ ਜਿਹੜਾ ਸੀ ਜਾ ਕੇ ਇਹਨਾਂ ਰਾਜ ਸਭਾ ਦੇ ਵਿੱਚੋਂ ਕੱਢੇ ਗਏ ਸੰਸਦਾਂ ਦੇ ਨਾਲ ਮੁਲਾਕਾਤ ਕੀਤੀ। ਉਹਨਾਂ ਨੇ ਇਹ ਗੱਲ ਕਹੀ ਕਿ 2 ਖੇਤੀ ਬਿੱਲਾਂ ਨੂੰ ਬਿਨਾਂ ਵੋਟਿੰਗ ਦੇ ਪਾਸ ਕਰਤਾ, ਜਦੋਂ ਕਿ ਵਿਰੋਧੀ ਧਿਰਾਂ ਇਹਦੇ ਵਿਰੋਧ ਕਰ ਰਹੀਆਂ ਸਨ। ਇਸ ਮਾਮਲੇ ਦੇ ਵਿੱਚ ਸਰਕਾਰ ਤੇ ਉਪ ਸਭਾਪਤੀ ਗਲਤ ਨੇ, ਜਦੋਂ ਕਿ ਵਿਰੋਧੀ ਧਿਰ ਦੇ ਸੰਸਦ ਜਿਹੜੇ ਨੇ ਸਜ਼ਾ ਉਹਨਾਂ ਨੂੰ ਦੇ ਦਿੱਤੀ ਗਈ ਹੈ। ਸੰਸਦਾਂ ਦੇ ਨਾ ਉਪ ਸਭਾਪਤੀ ਤੇ ਨਾ ਹੀ ਮਾਰਸ਼ਲ ਨੂੰ ਹੱਥ ਜਿਹੜਾ ਜੀ ਉਹ ਲਾਇਆ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜਿਹੜੀ ਸਜ਼ਾ ਸੀ ਉਹ ਤਾਂ ਉਪ ਸਭਾਪਤੀ ਨੂੰ ਮਿਲਣੀ ਜਿਹੜੀ ਸੀ ਉਹ ਚਾਹੀਦੀ ਸੀ। ਕਾਂਗਰਸ, NCP, TMC, SP ਸਣੇ 18 ਪਾਰਟੀਆਂ ਜਿਹੜੀਆਂ ਦੀ ਉਹ ਉਹਨਾਂ ਨੇ ਇਹਨਾਂ ਦੇ ਹੱਕ ਦੇ ਵਿੱਚ ਜਿਹੜੀਆਂ ਦੀ ਉਹ ਖੜੀਆਂ ਹੋਈਆਂ ਨੇ। ਉਧਰ ਕਾਂਗਰਸ ਨੇ ਇਹਨਾਂ ਬਿੱਲਾਂ ਦੇ ਵਿਰੋਧ ਦੇ ਵਿੱਚ 24 ਸਤੰਬਰ ਤੋਂ ਦੇਸ਼ ਪੱਧਰ ਦੇ ਉੱਤੇ ਅੰਦੋਲਨ ਕਰਨ ਦਾ ਐਲਾਨ ਜਿਹੜਾ ਜੀ ਉਹ ਕੀਤਾ। ਕਾਂਗਰਸੀ ਨੇਤਾ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਪ੍ਰਜਾ ਤੰਤਰ ਦਾ ਗਲਾ ਘੁੱਟਿਆ ਜਾ ਰਿਹਾ। ਪਹਿਲਾਂ ਨੋਟਬੰਦੀ ਤੋਂ ਲੈ ਕੇ ਵਪਾਰਬੰਦੀ, ਹੁਣ ਖੇਤੀ ਬਿੱਲਾਂ ਦੇ ਨਾਲ ਖੇਤਬੰਦੀ ਜਿਹੜੀ ਹੈ ਉਹ ਕੀਤੀ ਜਾ ਰਹੀ ਆ। ਉਹਨਾਂ ਕਿਹਾ ਕਿ ਅਸੀਂ ਜਨ ਅੰਦੋਲਨ ਦੀ ਤਿਆਰੀ ਕਰ ਲਈ ਆ ਤੇ ਅਗਲੇ 72 ਘੰਟਿਆਂ ਦੇ ਵਿੱਚ ਕਾਂਗਰਸ ਰਾਜਾਂ ਦੇ ਵਿੱਚ ਤੇ ਫਿਰ ਰਾਜ ਭਵਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਜਾਊਗਾ ਜੀ। ਅੱਗੇ ਵਿਰੋਧੀ ਧਿਰਾਂ ਦੀ ਜੇ ਗੱਲ ਕਰੀਏ ਤਾਂ ਉਹਨਾਂ ਵੱਲੋਂ ਸਾਈਨ ਨਾ ਕਰਨ ਦੇ ਲਈ ਰਾਸ਼ਟਰਪਤੀ ਨੂੰ ਅਪੀਲ। ਦੇਖੋ ਇਹ ਜਿਹੜਾ ਰਾਸ਼ਟਰਪਤੀ ਇਸ ਮਸਲੇ ਦੇ ਉੱਤੇ ਕੀ ਕਰੂਗਾ, ਇਹ ਜਿਹੜਾ ਵੀ ਉਹ ਵੱਡਾ ਸਵਾਲ ਹੈ। ਕਿਉਂਕਿ ਰਾਸ਼ਟਰਪਤੀ ਦੀ ਭੂਮਿਕਾ ਕੋਈ ਬਹੁਤੀ ਹੈ ਨਹੀਂ ਭਾਰਤ ਦੇ ਵਿੱਚ। ਕਿਤੇ ਕਿਤੇ ਕੋਈ ਟਾਵਾਂ APJ ਅਬਦੁਲ ਕਲਾਮ ਵਰਗਾ ਰਾਸ਼ਟਰਪਤੀ ਆ ਜਾਂਦਾ ਜਿਹੜਾ ਅਸੂਲਾਂ ਦੀ ਗੱਲ ਕਰਦਾ, ਜਿਹੜਾ ਕਿਸੇ ਮੂਹਰੇ ਝੁਕਦਾ ਨਹੀਂ ਤੇ ਬਿੱਲ ਵਾਪਸ ਵੀ ਕਰ ਦਿੰਦਾ।
ਮੌਜੂਦਾ ਰਾਸ਼ਟਰਪਤੀ ਦੇ ਕੋਲੇ ਇਸ ਤਰ੍ਹਾਂ ਦੀ ਕੋਈ ਉਮੀਦ ਨਹੀਂ ਜਿਹੜੀ ਦੀ ਉਹ ਹੈਗੀ। ਇਹਦੇ ਬਾਵਜੂਦ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਰਾਸ਼ਟਰਪਤੀ ਨੂੰ ਅਪੀਲ ਕਰ ਰਹੀਆਂ ਨੇ। ਜਿਹੜੇ ਗੈਰ NDA ਪਾਰਟੀਆਂ ਨੇ ਉਹਨਾਂ ਨੇ ਰਾਮਨਾਥ ਕੋਵਿੰਦ ਨੂੰ ਚਿੱਠੀ ਲਿਖ ਕੇ ਪ੍ਰਸਤਾਵਿਤ ਜਿਹੜੇ ਬਿੱਲ ਨੇ ਇਹਨਾਂ ਨੂੰ ਪ੍ਰਵਾਨਗੀ ਨਾ ਦੇਣ ਵਾਸਤੇ ਆਖਿਆ। ਇਹ ਜਿਹੜੇ ਜੀ ਕਹਿੰਦੇ ਨੇ ਕਾਂਗਰਸ, ਖੱਬੇ ਪੱਖੀ ਪਾਰਟੀਆਂ, NCP, DMK, ਸਮਾਜਵਾਦੀ ਪਾਰਟੀ, ਤ੍ਰਿਣਮੂਲ ਕਾਂਗਰਸ ਤੇ RJD ਸਣੇ ਕਈ ਹੋਰ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜੇ ਮੰਗ ਪੱਤਰ ਦੇ ਵਿੱਚ ਇਹਦੇ 'ਚ ਦਖਲ ਦੇਣ ਦੀ ਮੰਗ ਕਰਦੇ ਕਿਹਾ ਉਹ ਬਿੱਲਾਂ ਤੇ ਦਸਤਖਤ ਨਾ ਕਰਨ। ਹੁਕਮਰਾਨ ਭਾਜਪਾ ਦੇ ਵੱਲੋਂ ਐਤਵਾਰ ਨੂੰ ਜਿਹੜੇ ਤਰੀਕੇ ਦੇ ਨਾਲ ਰਾਜ ਸਭਾ ਦੇ ਵਿੱਚ ਬਿੱਲ ਪਾਸ ਕਰਵਾਏ ਗਏ ਉਹਨੂੰ ਵਿਰੋਧੀ ਆਗੂਆਂ ਨੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ ਔਰ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਲਈ ਸਮਾਂ ਵੀ ਜਿਹੜਾ ਜੀ ਉਹ ਮੰਗਿਆ। ਅੱਜ ਇਹਨਾਂ ਦੀ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਜਿਹੜੀ ਆ ਉਹ ਹੋ ਸਕਦੀ ਆ। ਉੱਗੇ ਜਿਹੜੇ ਵਕੀਲ ਤੇ ਸੰਸਦ ਮੈਂਬਰ ਅਭਿਸ਼ੇਕ ਸਿੰਘਵੀ ਦੇ ਵੱਲੋਂ ਇੱਕ ਇਹਦੇ ਸੰਬੰਧੀ ਖਾਕਾ ਤਿਆਰ ਕੀਤਾ ਗਿਆ ਜਿਹੜਾ ਰਾਸ਼ਟਰਪਤੀ ਨੂੰ ਪੇਸ਼ ਕੀਤਾ ਜਾਊਗਾ। ਵਿਰੋਧੀ ਧਿਰਾਂ ਜਿਹੜੀਆਂ ਦੀ ਉਹ ਕਹਿੰਦੀਆਂ ਨੇ ਕਿ ਖੇਤੀ ਬਿੱਲ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਨੇ ਤੇ ਕਾਰੋਬਾਰੀ ਘਰਾਣਿਆਂ ਦੇ ਗੁਲਾਮ ਬਣ ਕੇ ਰਹਿ ਜਾਣਗੇ ਔਰ ਇਹ ਬਿੱਲ ਕਿਸਾਨੀ ਲਈ ਮੌਤ ਦਾ ਵਾਰੰਟ ਸਾਬਤ ਹੋਣਗੇ। ਇਸ ਮਾਮਲੇ ਦੇ ਉੱਤੇ 2 ਮਹੀਨੇ ਇਹਨਾਂ ਆਰਡੀਨੈਂਸਾਂ ਨੂੰ ਸਹੀ ਦਰਸਾਉਣ ਦੇ ਵਾਸਤੇ ਸੰਘ ਪਾੜਦੇ ਰਹੇ ਅਕਾਲੀ ਬਾਦਲ ਦੇ ਆਗੂ ਜਿਹੜੇ ਸੀ ਉਹ ਬਦਲੇ ਹੋਏ ਹਾਲਾਤਾਂ ਦੇ ਵਿੱਚ ਜਾ ਕੇ ਰਾਸ਼ਟਰਪਤੀ ਨੂੰ ਮਿਲੇ। ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਇਹਨਾਂ ਨੇ ਰਾਸ਼ਟਰਪਤੀ ਦੇ ਨਾਲ ਮੁਲਾਕਾਤ ਕੀਤੀ। ਇਹ ਆਖਿਆ ਕਿ ਇਹਨਾਂ ਬਿੱਲਾਂ ਦੇ ਉੱਤੇ ਉਹ ਦਸਤਖਤ ਨਾ ਕਰਨ ਤੇ ਇਹਨਾਂ ਨੂੰ ਵਾਪਸ ਜਿਹੜਾ ਦੀ ਉਹ ਸੰਸਦ ਦੇ ਵਿੱਚ ਭੇਜ ਦੇਣ ਔਰ ਇਹ ਕਿਹਾ ਕਿ ਬਿੱਲ ਸੰਸਦ ਦੇ ਵਿੱਚ ਮੁੜ ਕੇ ਜਿਹੜਾ ਦੀ ਉਹ ਲਿਆਂਦੇ ਜਾਣ। ਹੁਣ ਸਵਾਲ ਇਹ ਵੀ ਆ ਜਾਂਦਾ ਕਿ ਵੇਲੇ ਦਾ ਕੰਮ ਕਵੇਲੇ ਦੀਆਂ ਟੱਕਰਾਂ। ਜਦੋਂ ਆਰਡੀਨੈਂਸ ਜਾਰੀ ਹੋ ਰਹੇ ਸੀ ਉਦੋਂ ਉਹਦੇ ਉੱਤੇ ਸਾਈਨ ਕਰ ਰਹੇ ਸੀ। ਜੇ ਕਿਤੇ ਅਜਿਹੀ ਸਟੈਂਡ ਮਾੜਾ ਮੋਟਾ ਇਹਨਾਂ ਨੇ ਜਦੋਂ ਧਾਰਾ 370 ਖਤਮ ਕੀਤੀ ਗਈ ਆ ਉਦੋਂ ਲਿਆ ਹੁੰਦਾ। ਜਦੋਂ ਜੰਮੂ ਕਸ਼ਮੀਰ ਨੂੰ ਰਾਜ ਦਾ ਦਰਜਾ ਤੋੜ ਦਿੱਤਾ ਗਿਆ ਸੀ ਉਦੋਂ ਲਿਆ ਹੁੰਦਾ। ਥੋੜੇ ਬਹੁਤੇ ਕੰਮ ਜਿਹੜੇ ਜੀ ਉਹ ਕੇਂਦਰ ਦੀ ਸਰਕਾਰ ਨੂੰ ਹੁੰਦੇ ਸਾਡਾ ਵਿਰੋਧ ਵੀ ਹੋ ਸਕਦਾ। ਉਹ ਤਾਂ ਇਹ ਸਮਝਦੇ ਸੀ ਸਾਡਾ ਵਿਰੋਧ ਕਰਨ ਵਾਲਾ ਕੋਈ ਰਿਹਾ ਹੀ ਨਹੀਂ, ਅਸੀਂ ਜੋ ਕਰਾਂਗੇ ਉਹ ਸਭ ਕੁਝ ਜਿਹੜਾ ਜੀ ਉਹ ਮਨਜ਼ੂਰ ਹੋਊਗਾ। ਹੁਣ ਇਹ ਆ ਕਿ ਉਹ ਪੱਕੇ ਪੈਰੀ ਹੋ ਗਏ ਆ। ਇਸ ਕਰਕੇ ਉਹ ਅਕਾਲੀ ਦਲ ਦੀ ਕੀ ਪਰਵਾਹ ਜਿਹੜੀ ਜੀ ਉਹ ਕਰਦੇ ਆ। ਉਹ ਲੱਗਦਾ ਕਿ ਅਕਾਲੀ ਦਲ ਵੀ ਦੋ ਗੁਣੂਆਂ ਤੋਂ ਮਿੱਟੀ ਝਾੜਦਾ ਤੁਰਿਆ ਫਿਰਦਾ। ਉਹਨੂੰ ਇਹੀ ਲੱਗਦਾ ਹੈ ਕਿ ਮੈਂ ਮੁੜ ਕੇ ਮੇਰਾ ਪੈਰ ਧਰਾਵਾ ਜਿਹੜਾ ਉਹ ਪੰਜਾਬ ਦੀ ਸਿਆਸਤ ਦੇ ਵਿੱਚ ਹੋ ਜੇ, ਜਿਹੜਾ ਕਿ ਅਜੇ ਤੱਕ ਲੋਕਾਂ ਨੂੰ ਉਹਦੇ ਉੱਤੇ ਯਕੀਨ ਨਹੀਂ ਆ ਰਿਹਾ। ਔਰ ਜੇ ਤੁਸੀਂ ਦੇਖਿਆ ਹੋਵੇ ਤਾਂ ਟ੍ਰੋਲਿੰਗ ਜਿੰਨੀ ਅਕਾਲੀ ਦਲ ਬਾਦਲ ਦੀ ਹੋ ਰਹੀ ਹੈ ਉਹ ਭਾਜਪਾ ਤੋਂ ਨਹੀਂ। ਜੀ ਬਿਲਕੁਲ ਹੀ ਪਤਾ ਨਹੀਂ ਕੀ ਸੂਹਾਂ ਦਿੰਦੇ ਹੋਣੇ ਅੰਦਰ। ਅੱਗੇ ਗੱਲ ਕਰਦੇ ਹਾਂ ਸਮੇਧ ਸੈਣੀ ਦੀ। ਉਸ ਨੂੰ ਕੱਲ੍ਹ ਨੂੰ ਸਿੱਟ ਦੇ ਮੂਹਰੇ ਪੇਸ਼ ਹੋਣ ਦੇ ਆਦੇਸ਼। ਦੇਖੋ ਅਦਾਲਤਾਂ ਨੂੰ ਕਾਨੂੰਨ ਨੂੰ ਕਿਵੇਂ ਟਿੱਚ ਜਾਣਦਾ ਸਮੇਧ ਸੈਣੀ ਇਹ ਬਾਰ-ਬਾਰ ਜਿਹੜਾ ਜੀ ਉਹ ਸਾਹਮਣੇ ਆਉਂਦਾ। ਇੱਕ ਵਾਰੀ ਫੇਰ ਉਹ ਸਭ ਕੁਝ ਸਾਹਮਣੇ ਆ। ਸੁਪਰੀਮ ਕੋਰਟ ਨੇ ਜਦੋਂ ਕਿਉਂਕਿ ਉਹਦੇ 'ਚ ਪੰਜਾਬ ਸਰਕਾਰ ਨੇ ਜਾ ਕੇ ਲੱਤ ਅੜਾਤੀ ਸਾਡੀ ਗੱਲ ਜ਼ਰੂਰ ਸੁਣੋ ਜੇ ਨਾ ਹੁੰਦੇ ਤੇ ਜ਼ਮਾਨਤ ਵਾਲਾ ਇੱਕ ਪਾਸੜ ਹੋ ਜਾਂਦਾ ਮਿਲਦੀ ਜਾਂ ਨਾ ਮਿਲਦੀ। ਪੰਜਾਬ ਸਰਕਾਰ ਨੇ ਉਹ ਲੱਤ ਕਿਉਂ ਉਡਾਈ ਇਹ ਵੀ ਕਿਸੇ ਨੂੰ ਸਮਝ ਨਹੀਂ। ਪੰਜਾਬ ਸਰਕਾਰ ਦੇ ਜਿਹੜੇ ਵਕੀਲਾਂ ਦੀ ਟੀਮ ਹੈ ਉਹਨੇ ਅੱਜ ਤੱਕ ਕਿਹੜਾ ਕੇਸ ਜਿੱਤਿਆ? ਅਦਾਲਤਾਂ 'ਚ ਸਾਰੇ ਹਾਰੇ ਹੀ ਨੇ। ਸਮਾਂ ਮਿਲ ਗਿਆ ਉਹਨੂੰ, ਸਮਾਂ ਇਹ ਕਹਿ ਲਓ ਸਰਕਾਰ ਨੇ ਦਿੱਤਾ। ਪਰ ਜਿਹੜੀ ਸੁਪਰੀਮ ਕੋਰਟ ਨੇ ਉਹਨੂੰ ਛੋਟ ਦਿੱਤੀ ਸੀ ਉਹਦੇ ਵਿੱਚ ਕਲੌਜ਼ ਇਹ ਸੀਗੀ ਕਿ ਉਹ ਤੁਰੰਤ ਸ਼ਾਮਲ ਤਫਤੀਸ਼ ਹੋਊਗਾ, ਇਨਵੈਸਟੀਗੇਸ਼ਨ ਜੁਆਇਨ ਕਰੂਗਾ। ਉਹਦਾ ਕੋਈ ਪਤਾ ਨਹੀਂ ਕਿੱਥੇ ਆ। ਉਹਦੀ Z+ ਸਿਕਿਉਰਿਟੀ ਜਿਹੜੀ ਆ ਜੀ ਉਹ ਤੁਰੀ ਫਿਰਦੀ ਆ ਇੱਥੇ ਉਹਦੇ ਘਰ ਦੇ ਬਾਹਰ। ਆਪਦਾ ਉਹਦਾ ਅਜੇ ਤੱਕ ਨਹੀਂ ਪਤਾ ਕਿ ਉਹ ਕਿੱਥੇ ਆ। ਜੇ ਇੰਨੇ ਦਿਨਾਂ ਤੋਂ Z+ ਸਿਕਿਉਰਿਟੀ ਤੋਂ ਬਿਨਾਂ ਤੁਰਿਆ ਫਿਰਦਾ ਤਾਂ ਟੈਕਸ ਪੇਅਰ ਦੀ ਮਨੀ ਜਿਹੜੀ ਆ ਉਹਦਾ ਇੰਨਾ ਬੋਝ ਕਿਉਂ ਪਾਇਆ ਹੋਇਆ? ਇੰਨੀਆਂ ਗੱਡੀਆਂ ਉਹਦੇ ਨਾਲ ਬਾਹਰ ਜੈਮਰ ਤੇ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਜਿਹੜੀਆਂ ਜੀ ਉਹ ਚੱਲਦੀਆਂ ਨੇ ਉਹ ਕਾਹਦੇ ਲਈ ਉਹਨੂੰ ਜਿਹੜੀ ਉਹ ਦਿੱਤੀ ਹੋਈ ਹੈ? SIT ਦੀ ਜਿਹੜੀ ਸਥਿਤੀ ਹੈ ਜੀ ਉਹ ਹੋਰ ਹਾਸੋਹੀਣੀ ਬਣੀ ਹੋਈ ਹੈ। ਇੰਨੇ ਦਿਨ ਬੀਤ ਜਾਣ ਤੋਂ ਬਾਅਦ ਅਜੇ ਤੱਕ ਉਹਨੂੰ ਨਹੀਂ ਪਤਾ ਲੱਗ ਰਿਹਾ ਕਿ ਸਮੇਧ ਸੈਣੀ ਕਿੱਥੇ ਹੈ ਜਾਂ ਉਹ ਪਤਾ ਨਹੀਂ ਲਾਉਣਾ ਚਾਹੁੰਦੀ ਕਿਉਂਕਿ ਕਾਗਜ਼ਾਂ ਦੇ ਵਿੱਚ ਜਾਂ ਅਦਾਲਤ ਦੇ ਵਿੱਚ ਉਹਨੂੰ ਦੱਸਣਾ ਪੈਣਾ। ਕੱਲ ਸਮੇਧ ਸੈਣੀ ਦੇ ਘਰ ਦੇ ਮੂਹਰੇ ਨੋਟਿਸ ਚਿਪਕਾਇਆ ਗਿਆ ਜਿਹਨੂੰ ਚਿਸ਼ਤੀ ਕਰਨਾ ਕਹਿੰਦੇ ਆ। ਚਿਸ਼ਤੀ ਮਤਲਬ ਕਿ ਉੱਥੇ ਚਿਪਕਾਉਣਾ ਜਿਹੜਾ ਉਹ ਚਿਪਕਾਇਆ ਗਿਆ। ਇਸ ਨੋਟਿਸ ਦੇ ਵਿੱਚ ਜਿਹੜਾ ਜੀ ਉਹਦੇ ਦੱਸਿਆ ਗਿਆ ਕਿ ਉਹਦੇ ਉੱਤੇ ਥਾਣਾ ਮਟੌਰ ਦੇ ਵਿੱਚ ਮਾਮਲਾ ਦਰਜ ਹੈ। ਅਦਾਲਤ ਨੇ ਉਹਦੇ ਉੱਤੇ ਧਾਰਾ 302 ਜਿਹੜੀ ਹੈ ਜੀ ਉਹ ਬਾਅਦ ਦੇ ਵਿੱਚ ਐਡ ਕਰਵਾਈ ਹੈ। ਮਤਲਬ ਕਿ ਕਤਲ ਦਾ ਮਾਮਲਾ ਉਹਦੇ ਉੱਤੇ ਦਰਜ ਹੈ। ਬਲਵੰਤ ਸਿੰਘ ਮੁਲਤਾਨੀ ਨੂੰ ਚੁੱਕ ਕੇ 3rd ਡਿਗਰੀ ਕਰਕੇ ਉਹਨੂੰ ਮਾਰ ਦੇਣਾ ਤੇ ਉਹਦੀ ਡੈੱਡ ਬੋਡੀ ਜਿਹੜੀ ਹੈ ਜੀ ਉਹਨੂੰ ਗਾਇਬ ਕਰ ਦੇਣ ਵਰਗੇ ਗੰਭੀਰ ਦੋਸ਼ ਲੱਗੇ ਨੇ। SIT ਨੇ ਇਹ ਗੱਲ ਕਹੀ ਹੈ ਕਿ ਇਸ ਮਾਮਲੇ ਦੇ ਵਿੱਚ ਸਮੇਧ ਸੈਣੀ ਲੋੜੀਂਦਾ ਉਹ ਆ ਕੇ ਸਿੱਟ ਦੇ ਮੂਹਰੇ ਭੜਕੇ 11 ਵਜੇ ਥਾਣਾ ਮਟੌਰ ਦੇ ਵਿੱਚ ਹਾਜ਼ਰ ਹੋਵੇ।
ਅਜੇ ਜਿਸ ਦਿਨ ਦੀ ਇਹ ਰਾਹਤ ਉਹਨੂੰ ਮਿਲੀ ਹੈ ਸੁਪਰੀਮ ਕੋਰਟ ਤੋਂ, ਉਦੋਂ ਬਾਅਦ ਉਹ ਸਾਹਮਣੇ ਨਹੀਂ ਆਇਆ ਅਜੇ ਤੱਕ। ਮਤਲਬ ਕਿ ਪਤਾ ਨਹੀਂ ਕਿ ਉਹ ਕਿੱਥੇ ਆ। ਸਾਹਮਣੇ ਆਉਣ ਦੇ ਚਾਂਸਸ ਜਿਹੜੇ ਦੀ ਉਹ ਘੱਟ ਨੇ। ਉਹਦਾ ਸ਼ਾਇਦ ਇੱਕ ਟੈਕਨੀਕਲ ਜਿਹੜਾ ਦੀ ਉਹ ਰੀਜ਼ਨ ਹੈ, ਉਹ ਇਹ ਆ ਕਿ ਜਿਸ ਦਿਨ ਉਹਨੂੰ ਸੁਪਰੀਮ ਕੋਰਟ ਤੋਂ ਰਾਹਤ ਮਿਲਦੀ ਆ, ਉਸੇ ਦਿਨ ਬਹਿਬਲ ਕਲਾਂ ਗੋਲੀ ਕਾਂਡ ਵਾਲੇ ਮਾਮਲੇ ਦੇ ਵਿੱਚ ਇੰਸਪੈਕਟਰ ਪ੍ਰਦੀਪ ਸਿੰਘ ਵਾਧਾ ਮਾਫ ਗਵਾਹ ਬਣ ਜਾਂਦਾ। ਔਰ ਉਹ ਵਾਧਾ ਮਾਫ ਗਵਾਹ ਦੇ ਵਿੱਚ ਇਹ ਗੱਲ ਕਹਿੰਦਾ 18 ਸਫ਼ਿਆਂ ਦੇ ਬਿਆਨ ਦੇ ਵਿੱਚ ਕਿ ਬਹਿਬਲ ਕਲਾਂ ਗੋਲੀ ਕਾਂਡ ਦੇ ਵਾਸਤੇ 2 ਜਣੇ ਜ਼ਿੰਮੇਵਾਰ ਸਨ, ਸਮੇਤ ਸਿੰਘ ਸੈਣੀ ਤੇ ਪਰਮਰਾਜ ਸਿੰਘ ਹੋਰਾ ਨੰਗਲ। ਜਦੋਂ ਕੋਈ ਵਾਧਾ ਮਾਫ ਗਵਾਹ ਬਣ ਗਿਆ ਤਾਂ ਸਮਝੋ ਉਹਦਾ ਕੇਸ ਦੇ ਵਿੱਚ ਸਿੱਧਾ ਨਾਮ ਆ ਗਿਆ। ਇਸ ਗੱਲ ਦੀ ਸੰਭਾਵਨਾ ਹੈ, ਇਹ ਗੱਲ ਸਮੇਤ ਸੈਣੀ ਵੀ ਸਮਝਦਾ ਕਿ ਜੇ ਉਹਦੇ ਕੋਲ ਕਿਉਂਕਿ ਰਾਹਤ ਹੈਗੀ ਹੈ ਕਿ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਦਾ ਬਲਵੰਤ ਸਿੰਘ ਮੁਲਤਾਨੀ ਵਾਲੇ ਮਾਮਲੇ 'ਚ, ਜਿੰਨੀ ਦੇਰ ਤੱਕ ਪੰਜਾਬ ਸਰਕਾਰ ਆਪਣਾ ਜਿਹੜਾ ਦੀ ਉਹ ਪੱਖ ਨਹੀਂ ਦੱਸ ਦਿੰਦੀ ਅਦਾਲਤ ਨੂੰ ਲਿਖ ਕੇ ਉਦੋਂ ਤੱਕ। ਪਰ ਜਿਹੜਾ ਬਹਿਬਲ ਕਲਾਂ ਵਾਲਾ ਮਾਮਲਾ ਹੈ, ਇਸ ਮਸਲੇ ਦੇ ਉੱਤੇ ਸਮੇਤ ਸੈਣੀ ਦੇ ਕੋਲੇ ਕਿਸੇ ਕਿਸਮ ਦੀ ਕੋਈ ਅਦਾਲਤੀ ਰਾਹਤ ਮੌਜੂਦ ਨਹੀਂ ਗੀ। ਉਹਨੂੰ ਇਸ ਗੱਲ ਦਾ ਡਰ ਹੈ ਕਿ ਇਸ ਮਾਮਲੇ 'ਚ ਉਹਨੂੰ ਅਰੈਸਟ ਕੀਤਾ ਜਾ ਸਕਦਾ, ਤਾਂ ਕਰਕੇ ਉਹ ਸਾਹਮਣੇ ਨਹੀਂ ਜਿਹੜਾ ਵੀ ਉਹ ਆ ਰਿਹਾ। ਹੁਣ SIT ਦੇ ਵੱਲੋਂ ਲਾਏ ਗਏ ਇਸ ਨੋਟਿਸ ਦਾ ਕੋਈ ਉਹਦੀ ਸਿਹਤ ਦੇ ਉੱਤੇ ਅਸਰ ਹੁੰਦਾ ਜਾਂ ਨਹੀਂ, ਇਹ ਸਮਾਂ ਜਿਹੜਾ ਦੱਸੂਗਾ। ਬਲਕਿ ਭੜਕ ਨੂੰ ਜਿਹੜਾ ਵੀ 11 ਵਜੇ ਇਹਦਾ ਪਤਾ ਲੱਗ ਜੂਗਾ। ਉਹਦੇ ਚਾਂਸਸ ਬੜੇ ਘੱਟ ਨੇ ਪੇਸ਼ ਹੋਣ ਦੇ। ਜੇ ਪੇਸ਼ ਹੁੰਦਾ ਤਾਂ ਫਿਰ ਪੁੱਛਗਿੱਛ ਕਿਸ ਤਰ੍ਹਾਂ ਅੱਗੇ ਚੱਲਦੀ ਹੈ ਜੀ, ਇਹ ਵੇਖਣਾ ਬੜਾ ਅਹਿਮ ਹੋਊਗਾ। ਜੀ ਜੀ। ਤੇ ਅੱਗੇ ਖੇਤੀ ਬਿੱਲਾਂ ਨੂੰ ਲੈ ਕੇ ਉਸ ਦੇ ਖਿਲਾਫ ਰੋਹ ਤਾਂ ਬਹੁਤ ਜਾਰੀ ਆ। ਤੇ ਜਿਹੜਾ ਬਾਦਲਾਂ ਤੇ ਪਿੰਡ ਤੇ ਪਟਿਆਲੇ ਦੇ ਵਿੱਚ ਧਰਨਾ ਲੱਗਾ ਸੀ, ਉਹਦੀ ਕੀ ਸਿਚੁਏਸ਼ਨ? ਦੇਖੋ, ਅੱਜ ਇਹ ਧਰਨੇ ਜਿਹੜੇ ਆ ਸਮਾਪਤ ਹੋਣਗੇ, ਦੋਨੋਂ ਵੱਡੇ। ਦੋਨੋਂ ਜਗ੍ਹਾ ਦੇ ਉੱਤੇ ਆਪ ਮੁਹਾਰੇ ਆਏ ਜਿਹੜੇ ਲੋਕ ਨੇ, ਆਪੋ ਆਪਣੇ ਪਿੰਡਾਂ ਤੋਂ ਚੱਲ ਕੇ, ਆਪਣੇ ਵਹੀਕਲ ਦੇ ਉੱਤੇ ਚੱਲ ਕੇ, ਆਪਣੀ ਰੋਟੀ ਨਾਲ ਲੈ ਕੇ, ਉਹ ਕਿਸਾਨਾਂ ਵਿਚਲੇ ਜੋਸ਼ ਜਿਹੜੇ ਨੇ ਜੀ, ਉਹਦੀ ਕਹਾਣੀ ਆਪ ਕਹਿੰਦੇ ਨੇ। ਔਰ ਜਿਹੜੇ ਇਹ ਦੋਨੋਂ ਮੁਜ਼ਾਹਰੇ ਹੋ ਰਹੇ ਨੇ, ਰੋਸ ਮੁਜ਼ਾਹਰੇ, ਉਹਨਾਂ ਦੇ ਵਿੱਚ ਗਿਣਤੀਆਂ ਮਿਣਤੀਆਂ ਤੋਂ ਪਰੇ ਜਿਹੜੀ ਵੀ ਉਹ ਲੋਕਾਂ ਦੀ ਹਾਜ਼ਰੀ ਹੋ ਗਈ ਹੋਈ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਆਪਣੇ ਤੌਰ ਦੇ ਉੱਤੇ ਰੋਸ ਮੁਜ਼ਾਹਰੇ ਜਿਹੜਾ ਉਹ ਕਰ ਰਹੀਆਂ ਨੇ। ਆਮ ਆਦਮੀ ਪਾਰਟੀ ਜਿਹੜੀ ਆ ਉਹ ਰੋਸ ਮੁਜ਼ਾਹਰੇ ਕਰ ਰਹੀ ਹੈ। ਕਾਂਗਰਸ ਜਿਹੜੀ ਪੰਜਾਬ ਕਾਂਗਰਸ ਹੈ, ਉਹਦੇ ਵੱਲੋਂ ਥਾਂ-ਥਾਂ ਦੇ ਉੱਤੇ ਨਰਿੰਦਰ ਮੋਦੀ ਦੇ ਪੁਤਲੇ ਜਿਹੜੇ ਆ ਉਹ ਫੂਕੇ ਜਾ ਰਹੇ ਆ। ਜਿਹੜੇ ਕਿਸਾਨ ਨੇ ਉਹ ਆਪਣੀ ਥਾਂ ਦੇ ਉੱਤੇ ਵੱਖਰੇ ਤੌਰ ਦੇ ਉੱਤੇ ਰੋਸ ਮੁਜ਼ਾਹਰੇ ਕਰ ਰਹੇ ਆ। ਨਾ ਸਿਰਫ ਪੰਜਾਬ ਦੇ ਵਿੱਚ ਬਲਕਿ ਹਰਿਆਣੇ ਦੇ ਵਿੱਚ ਵੀ ਇਹ ਬਹੁਤ ਤਿੱਖੇ ਰੋਸ ਮੁਜ਼ਾਹਰੇ ਹੋਏ ਆ। ਰਾਜਸਥਾਨ ਦੇ ਵੱਡੇ ਸ਼ਹਿਰ ਗੰਗਾਨਗਰ ਦੇ ਵਿੱਚ ਵੀ ਕੱਲ ਵੱਡੇ ਰੋਸ ਮੁਜ਼ਾਹਰੇ ਜਿਹੜੇ ਜੀ ਉਹ ਹੋਏ। ਮਤਲਬ ਕਿ ਅੱਗੇ ਤੋਂ ਅੱਗੇ ਇਹ ਲੰਘਦਾ ਜਿਹੜਾ ਕਿਸਾਨਾਂ ਵਿਚਲਾ ਰੋਹ ਆ, ਉਹ ਕਈ ਹੋਰ ਸੂਬਿਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਰਿਹਾ। ਪੰਜਾਬ ਦੇ ਕਿਸੇ ਸਾਈਡ ਦੇ ਉੱਤੇ, ਕਿਸੇ ਸੜਕ ਦੇ ਉੱਤੇ ਤੁਸੀਂ ਨਿਕਲ ਜਾਓ, ਤੁਹਾਨੂੰ ਰੋਸ ਮੁਜ਼ਾਹਰੇ ਜਿਹੜਾ ਜੀ ਉਹ ਦਿਸਣਗੇ। ਔਰ ਇਹ ਜਿਹੜੇ ਰੋਸ ਮੁਜ਼ਾਹਰੇ ਨੇ, ਇਹਨਾਂ ਦੇ ਵਿੱਚ ਨੌਜਵਾਨ ਤਬਕਾ ਵੀ ਜਿਹੜਾ ਜੀ ਉਹ ਕੁਝ ਥਾਵਾਂ ਦੇ ਉੱਤੇ ਆਇਆ, ਜਿਹੜਾ ਪਹਿਲਾਂ ਨਹੀਂ ਸੀ ਆਉਂਦਾ। ਉਹ ਲਗਭਗ ਜਿਹੜਾ ਜੀ ਪੰਜਾਬ ਦੇ ਸੰਘਰਸ਼ਾਂ ਤੋਂ ਮੂੰਹ ਮੋੜ ਗਿਆ ਸੀ। ਇਸ ਤੋਂ ਇਲਾਵਾ ਜਿਹੜੀਆਂ ਸਰਕਾਰੀ ਮੁਲਾਜ਼ਮ ਜਥੇਬੰਦੀਆਂ ਨੇ, ਉਹਨਾਂ ਨੇ ਜਥੇਬੰਦਕ ਤੌਰ ਦੇ ਉੱਤੇ ਕਿਸਾਨਾਂ ਦੇ ਇਸ ਸੰਘਰਸ਼ ਦੀ ਜਿਹੜੀ ਹੈ ਜੀ ਉਹ ਹਮਾਇਤ ਕੀਤੀ। ਆੜ੍ਹਤੀਏ ਵੀ ਇਸ ਸੰਘਰਸ਼ ਦੇ ਵਿੱਚ ਕੁੱਦੇ ਨੇ, ਕਿਉਂਕਿ ਨਰਿੰਦਰ ਮੋਦੀ ਹੋਰੀ ਤਾਂ ਆੜ੍ਹਤੀਆਂ ਨੂੰ ਦਲਾਲ ਦੱਸ ਰਹੇ ਆ, ਉਹਨਾਂ ਨੂੰ ਵਿਚੋਲੀਏ ਜਿਹੜਾ ਜੀ ਉਹ ਦੱਸ ਰਹੇ ਆ ਕਿ ਅਸੀਂ ਵਿਚੋਲੀਏ ਜਿਹੜੇ ਜੀ ਉਹ ਕੱਢ ਦਿੱਤੇ। ਆੜ੍ਹਤੀਏ ਇਸ ਗੱਲ ਨੂੰ ਲੈ ਕੇ ਔਖੇ ਆ ਕਿ ਉਹਨਾਂ ਨੂੰ ਦਲਾਲ ਜਿਹੜਾ ਜੀ ਉਹ ਕਿਉਂ ਦੱਸਿਆ ਗਿਆ। ਉਹ ਵੀ ਆਮ ਜਿਹੜਾ ਜੀ ਨਾਲ ਖੜੇ ਹੋਏ ਆ। ਸਰਕਾਰੀ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਆਉਣ ਦੇ ਨਾਲ ਕਿਸਾਨਾਂ ਦਾ ਇਹ ਜਿਹੜਾ ਸੰਘਰਸ਼ ਹੈ ਬਹੁਤ ਸਟਰੋਂਗ ਰੂਪ ਦੇ ਵਿੱਚ ਜਿਹੜਾ ਜੀ ਉਹ ਸਾਹਮਣੇ ਆਇਆ। ਸਵਾਲ ਸਿਰਫ ਇਹੀ ਹੋਊਗਾ ਇਸ ਵੇਲੇ ਜਿਹੜਾ ਜੀ ਸਭ ਤੋਂ ਵੱਡਾ ਕਿ ਇਹ ਜਿਹੜਾ ਸੰਘਰਸ਼ ਜਿਵੇਂ 2 ਮਹੀਨੇ ਦੇ ਕਰੀਬ ਕਿਸਾਨਾਂ ਨੇ ਬੜੀ ਸਫਲਤਾ ਦੇ ਨਾਲ ਸਿਸਟੇਮੈਟਿਕਲੀ ਚਲਾਇਆ, ਇਹ ਅੱਗੋਂ ਸਿਸਟੇਮੈਟਿਕਲੀ ਜਿਹੜਾ ਉਹ ਚੱਲਦਾ ਰਹੇ। ਔਰ ਬਿਨਾਂ ਕਿਸੇ ਸ਼ੱਕ ਦੇ ਕੇਂਦਰ ਦੀ ਸਰਕਾਰ ਨੂੰ ਸੇਕਾ ਤਾਂ ਇਹਦਾ ਪਹੁੰਚ ਰਿਹਾ। ਜੇ ਜਿੱਦਣ ਖੇਤੀ ਦੇ ਬਿੱਲ ਪਾਸ ਹੋਏ ਆ, ਉਦੋਂ ਬਾਅਦ ਦੂਜੀ ਵਾਰੀ ਪ੍ਰਧਾਨ ਮੰਤਰੀ ਨੂੰ ਸੰਬੋਧਨ ਕਰਨਾ ਪੈ ਗਿਆ ਇਹਨਾਂ ਖੇਤੀ ਬਿੱਲਾਂ ਦੇ ਬਾਰੇ। 50 ਰੁਪਏ MSP ਦੇ ਵਿੱਚ ਵਧਾਉਣ ਦਾ ਜਿਹੜਾ ਜੀ ਉਹ ਲੋਲੀਪੌਪ ਦਿੱਤਾ ਗਿਆ ਕਿਸਾਨਾਂ ਨੂੰ। ਇਹ ਮਹਿਜ਼ ਉਹਨਾਂ ਨੂੰ ਠੰਡਿਆ ਕਰਨ ਦੇ ਜਿਹੜਾ ਜੀ ਉਹ ਯਤਨ ਨੇ। ਮਤਲਬ ਕਿ ਸੇਕ ਤਾਂ ਲੱਗ ਰਿਹਾ। ਸੇਕ ਕਿੰਨਾ ਕਿਸਾਨ ਜਿਹੜਾ ਜੀ ਉਹ ਲਾ ਸਕਦੇ ਆ, ਇਹ ਬਸ ਆਉਂਦੇ ਕੁਝ ਦਿਨ ਜਿਹੜਾ ਜੀ ਉਹ ਦੱਸਣਗੇ। ਚੰਗੀ ਗੱਲ ਇਹ ਹੈ ਕਿ ਕਿਸਾਨ ਜਥੇਬੰਦੀਆਂ ਇਕੱਠੀਆਂ ਹੋ ਕੇ ਇਹ ਸੰਘਰਸ਼ ਜਿਹੜਾ ਜੀ ਉਹ ਕਰ ਰਹੀਆਂ ਨੇ। ਔਰ ਏਕਤਾ ਜਿਹੜੀ ਹੈ ਉਹ ਵਕਤ ਪਾ ਰਹੀ ਹੈ ਇਸ ਵੇਲੇ ਸਰਕਾਰਾਂ। ਬਿਲਕੁਲ, ਜਦ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਏਕਤਾ ਰਹੇ ਤਾਂ ਅੱਗੇ 25 ਨੂੰ ਬੰਦ ਦਾ ਜੋ ਸੱਦਾ ਆ, ਉਸ ਦੇ ਸੰਬੰਧ ਵਿੱਚ ਕਿਸਾਨ ਤੇ ਲਾਮਬੰਦ ਹੈਗੇ ਆ, ਤੇ ਸਿਆਸੀ ਪਾਰਟੀਆਂ ਵੀ ਇਹਨਾਂ ਦੇ ਨਾਲ ਹੀ ਆ, ਤੇ ਸਰਕਾਰ ਵੀ ਇਹਨਾਂ ਦੇ ਪਿੱਠ ਤੇ ਆ ਗਈ। ਬਿਲਕੁਲ ਜੀ, ਸਰਕਾਰ ਨੇ ਇਹ ਐਲਾਨ ਕਰਤਾ ਜੀ ਕਿ ਉਹ ਕਿਸਾਨਾਂ ਦੇ ਬੰਦ ਦੇ
ਪੂਰੀ ਹਮਾਇਤ ਕਰਨਗੇ। ਜਦੋਂ ਸਰਕਾਰ ਨੇ ਹਮਾਇਤ ਕਰ ਦਿੱਤੀ ਬੰਦ ਦੀ, ਤੇ ਫਿਰ ਟਕਰਾਓ ਵਾਲੀ ਤਾਂ ਗੱਲ ਕੋਈ ਰਹਿਣੀ ਨਹੀਂ। ਮਤਲਬ ਕਿ ਪੰਜਾਬ ਦੇ ਵਿੱਚ ਕੋਈ ਟਕਰਾਓ ਕਿਸੇ ਕਿਸਮ ਦਾ ਨਹੀਂ ਹੋਣਾ। ਆਮ ਆਦਮੀ ਪਾਰਟੀ ਨੇ ਇਹ ਜਿਹੜਾ ਜੀ ਐਲਾਨ ਕੀਤਾ, ਜਿਹੜੀ ਮੁੱਖ ਵਿਰੋਧੀ ਧਿਰ ਹੈ, ਕਿ ਉਹ ਕਿਸਾਨਾਂ ਦੇ ਬੰਦ ਦੀ ਫੁੱਲ ਸਪੋਰਟ ਕਰਨਗੇ ਔਰ ਉਹਨਾਂ ਦੇ ਵਰਕਰ ਜਿਹੜੇ ਨੇ ਉਹ ਸੜਕਾਂ ਦੇ ਉੱਤੇ ਕਿਸਾਨਾਂ ਦੇ ਨਾਲ ਨਿਕਲਣਗੇ 25 ਤਰੀਕ ਨੂੰ। 23 ਤੋਂ 26 ਸਤੰਬਰ ਤੱਕ ਰੇਲਾਂ ਜਿਹੜੀਆਂ ਜੀ ਉਹ ਰੋਕੀਆਂ ਜਾਣਗੀਆਂ। ਪਿੰਡ ਬਾਦਲ ਤੇ ਪਟਿਆਲਾ, ਮੈਂ ਜਿਵੇਂ ਤੁਹਾਨੂੰ ਦੱਸਿਆ, ਇੱਥੇ ਮੋਰਚਿਆਂ ਦਾ 7ਵਾਂ ਦਿਨ ਜਿਹੜਾ ਜੀ ਉਹ ਹੈ। ਜਿਹੜੇ ਇਹ 25 ਦਾ ਜਿਹੜਾ ਬੰਦ ਹੈ, ਉਹਦੇ ਵਾਸਤੇ ਲਾਮਬੰਦੀ ਇਸ ਵੇਲੇ ਕਿਸਾਨਾਂ ਦੇ ਵੱਲੋਂ ਪਿੰਡੋ ਪਿੰਡੀ ਜਾ ਕੇ ਜਿਹੜੀ ਉਹ ਕੀਤੀ ਜਾ ਰਹੀ ਹੈ। ਇਸ ਲਾਮਬੰਦੀ ਦੇ ਵਿੱਚ ਜਿਹੜਾ ਜੀ ਇਹ ਸ਼ਾਮਲ ਹੈ ਕਿ ਉਹ ਲੋਕਾਂ ਨੂੰ ਦੱਸ ਰਹੇ ਆ ਕਿਸਾਨ ਜਾ ਕੇ ਕਿ ਕਿਹੜੇ ਤਰੀਕੇ ਦੇ ਨਾਲ ਆਪਾਂ 25 ਦਾ ਜਿਹੜਾ ਬੰਦ ਹੈ ਉਹਨੂੰ ਸਫਲ ਬਣਾਉਣਾ। ਇਹਦੇ ਵਿੱਚ ਢੋਲ ਜਿਹੜੇ ਨੇ ਉਹਨਾਂ ਦਾ ਸਹਾਰਾ ਲਿਆ ਜਾ ਰਿਹਾ ਹੈ, ਇਹਦੇ ਵਿੱਚ ਨੁੱਕੜ ਨਾਟਕਾਂ ਦਾ ਸਹਾਰਾ ਲਿਆ ਜਾ ਰਿਹਾ ਹੈ। ਅਸਲੀ ਲੋਕ ਗਾਇਕ ਜਗਸੀਰ ਜੀਦਾ ਵਰਗੇ ਜਿਹੜੇ ਗਾਇਕ ਨੇ ਉਹ ਇਸ ਵੇਲੇ ਸਹੀ ਰੋਲ ਜਿਹੜਾ ਉਹ ਨਿਭਾ ਰਹੇ ਆ। ਤੂੰਬੀਆਂ ਖੜਕ ਰਹੀਆਂ ਨੇ। ਉਹਨਾਂ ਤੂੰਬੀਆਂ ਦੇ ਗੀਤਾਂ ਦੇ ਵਿੱਚ ਬਹੁਤ ਜ਼ਿਆਦਾ ਕੋਈ ਚਾਓ ਵਾਲੇ ਗੀਤ ਨਹੀਂ, ਬਲਕਿ ਕਿਸਾਨਾਂ ਦਾ ਦਰਦ ਜਿਹੜਾ ਉਹ ਬਿਆਨ ਕੀਤਾ ਜਾ ਰਿਹਾ। ਜਿਹੜਾ ਕਿ ਟੁੰਬਦਾ, ਜਦੋਂ ਤੁਸੀਂ ਕਿਸੇ ਨੂੰ ਗਾਇਕ ਨੂੰ ਸੁਣਦੇ ਹੋ ਉਦੋਂ ਫਿਰ ਉਹ ਟੁੰਬਦਾ ਬਹੁਤ। ਇਸ ਵੇਲੇ ਸਾਰੇ ਜਗ੍ਹਾ ਦੇ ਉੱਤੇ ਲਾਮਬੰਦੀ ਜਿਹੜੀ ਉਹ ਕੀਤੀ ਜਾ ਰਹੀ ਹੈ ਔਰ ਇਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਜਿਹੜਾ ਉਹ ਕਿਹਾ ਜਾ ਸਕਦਾ ਹੈ। ਵੱਡੇ ਮੋਰਚਿਆਂ ਦੇ ਵਿੱਚ ਅੱਧੋ ਅੱਧ ਹੈ ਜੀ, ਅੱਧੇ ਬੰਦੇ ਅੱਧੀਆਂ ਔਰਤਾਂ ਦੇਖੀਆਂ ਜਿਹੜੀਆਂ ਉਹ ਜਾ ਸਕਦੀਆਂ ਨੇ। ਨਾ ਸਿਰਫ ਉਹ ਬਹਿ ਕੇ ਉੱਥੇ ਜਿੰਦਾਬਾਦ ਮੁਰਦਾਬਾਦ ਕਰ ਰਹੀਆਂ ਨੇ, ਬਲਕਿ ਔਰਤ ਜਿਹੜੀਆਂ ਬੁਲਾਰੀਆਂ ਨੇ ਇੱਕ ਘੰਟੇ ਦੇ ਉਹਨਾਂ ਦੇ ਭਾਸ਼ਣ ਔਰ ਇੰਨੇ ਜੋਸ਼ੀਲੇ ਭਾਸ਼ਣ ਜਿਹੜੇ ਕਿਸੇ ਨੂੰ ਘੋੜਾ ਵੀ ਹਿੱਲਣ ਦੇ ਵਾਸਤੇ ਜਿਹੜਾ ਦੀ ਉਹ ਕਿਤੇ ਨਹੀਂ ਜਾਣ ਦਿੰਦੇ। ਨਿੱਠ ਕੇ ਲੋਕ ਉਹਨਾਂ ਨੂੰ ਸੁਣ ਰਹੇ ਆ। ਜੇ ਔਰਤ ਏਡੇ ਵੱਡੇ ਪੱਧਰ ਦੇ ਉੱਤੇ ਏਡੀ ਵੱਡੀ ਗਿਣਤੀ ਦੇ ਵਿੱਚ ਇਹਨਾਂ ਸੰਘਰਸ਼ਾਂ ਦਾ ਪਾਰਟ ਬਣ ਗਈ ਤਾਂ ਬਿਨਾਂ ਕਿਸੇ ਸ਼ੱਕ ਦੇ ਪੰਜਾਬ ਦੇ ਕਿਸਾਨਾਂ ਦੇ ਇਸ ਸੰਘਰਸ਼ ਦੀ ਇਹ ਇੱਕ ਪ੍ਰਾਪਤੀ ਜਿਹੜੀ ਆ ਉਹ ਕਹੀ ਜਾ ਸਕਦੀ ਹੈ, ਬਹੁਤ ਵੱਡੀ। ਨਹੀਂ ਤਾਂ ਅਕਸਰ ਆਪਾਂ ਇਹੀ ਦੇਖੀਦਾ ਕਿ ਮੈਂ ਜਿਹੜੀਆਂ ਔਰਤਾਂ ਦੀ ਸ਼ਮੂਲੀਅਤ ਆ, ਉਹ ਜਦੋਂ ਮਨਜੀਤ ਸਿੰਘ ਧਨੇਰ ਹੋਰਾਂ ਦੀ ਰਿਹਾਈ ਦੇ ਵਾਸਤੇ ਮੋਰਚਾ ਲੱਗਿਆ ਸੀ, ਉੱਥੇ ਮੈਂ ਕੰਟੀਨਿਊਸ ਉਦੋਂ ਜਾਂਦਾ ਰਿਹਾ। ਉਸ ਟਾਈਮ ਉੱਥੇ ਜ਼ਰੂਰ ਸ਼ਮੂਲੀਅਤ ਕੁਝ ਜਿਹੜੀ ਦੀ ਉਹ ਦੇਖੀ ਸੀ ਔਰਤਾਂ ਦੀ, ਪਰ ਇਸ ਵਾਰੀ ਇਸ ਸੰਘਰਸ਼ ਦੇ ਵਿੱਚ ਔਰਤਾਂ ਦੀ ਬਹੁਤ ਵੱਡੀ ਸ਼ਮੂਲੀਅਤ ਜਿਹੜੀ ਦੀ ਉਹ ਦੇਖੀ ਗਈ ਹੈ। ਸ਼ਾਇਦ ਉਹਦਾ ਇੱਕ ਜਿਹੜਾ ਕਾਰਨ ਹੈ ਉਹ ਇਹ ਕਿਹਾ ਜਾ ਸਕਦਾ ਜੀ ਕਿ ਜਦੋਂ ਕਿਸਾਨ ਔਖਾ ਹੁੰਦਾ ਉਹ ਖੁਦਕੁਸ਼ੀ ਕਰ ਜਾਂਦਾ। ਭੁਗਤ ਦੀ ਔਰਤ ਹੈ, ਉਹ ਔਰਤ ਭੁਗਤ ਰਹੀ ਹੈ। ਇਸ ਕਰਕੇ ਉਹਨੇ ਵੀ ਬਾਹਰ ਨਿਕਲਣਾ ਜਿਹੜਾ ਜੀ ਉਹ ਠੀਕ ਸਮਝਿਆ, ਬਜਾਏ ਇਹਦੇ ਕਿ ਅੰਦਰ ਕੁੜਿਆ ਜਾਵੇ। ਇਹ ਬਹੁਤ ਵੱਡੀ ਔਰ ਡਿਫਰੈਂਟ ਜਿਹੜੀ ਦੀ ਇਸ ਸੰਘਰਸ਼ ਦੀ ਗੱਲ ਹੈ ਕਿ ਔਰਤ ਜਿਹੜੀ ਆ ਉਹ ਬਜਾਏ ਇਹਦੇ ਕਿ ਕੁੜਨ ਦੇ, ਉਹ ਜੋਸ਼ੀਲੀ ਭਾਸ਼ਾ ਦੇ ਵਿੱਚ ਜਵਾਬ ਦੇਣ ਦੇ ਵਾਸਤੇ ਤਿਆਰ ਬੈਠੀ ਹੈ। ਜੀ ਜੀ ਜੀ, ਇੱਕ ਵਾਰੀ ਸਮਝ ਆਉਣੀ ਚਾਹੀਦੀ ਆ, ਫਿਰ ਤਾਂ ਨਿਕਲ ਪੈਂਦੇ। ਪਰ ਬਹੁਤ ਸਾਰੇ ਹਜੇ ਵੀ ਕਿਸਾਨ ਹੈਗੇ ਨਹੀਂ ਜਾ ਰਹੇ। ਤੇ ਅੱਗੇ ਆਪਾਂ ਇੰਨੀ ਗੱਲ ਕੀਤੀ ਆ ਵੀ ਜਿਹੜੇ ਇਹ ਕਾਨੂੰਨ ਬਣੇ ਆ ਤੇ ਇਹ ਕਿਸ ਤਰ੍ਹਾਂ ਸਤਾਉਣਗੇ, ਗਲੇ ਦੀ ਹੱਡੀ ਬਣਨਗੇ ਕਿਸਾਨਾਂ ਦੀ। ਦੇਖੋ, ਜਿਹੜੀਆਂ ਆਪਾਂ ਜੇ ਪਿਛਲੀਆਂ ਫਿਗਰਸ ਜਿਹੜੀਆਂ ਦੀ ਉਹ ਲੈ ਲਈਏ, ਉਹਦੇ ਹਿਸਾਬ ਦੇ ਨਾਲ ਜੇ ਆਪਾਂ ਚੱਲੀਏ ਤੇ ਸਵਾਲ ਬੜੇ ਵੱਡੇ ਰੇਜ਼ ਹੋ ਰਹੇ ਆ ਜਿਹਦੇ ਜਵਾਬ ਬਿੱਲ ਬਣਾਉਣ ਵਾਲੀ ਸਰਕਾਰ ਕੋਲੇ ਹੈ ਨਹੀਂ ਗੇ। ਨਵੇਂ ਖੇਤੀ ਬਿੱਲ ਜਿਹੜੇ ਆ ਪੰਜਾਬ ਦੇ 11.25 ਲੱਖ ਕਿਸਾਨਾਂ ਦੇ ਗਲੇ ਦੀ ਹੱਡੀ ਬਣਨਗੇ। ਜੇ ਖੇਤੀ ਬਿੱਲ ਜਿਣਸਾਂ ਦੇ ਸਰਕਾਰੀ ਭਾਅ ਨੂੰ ਕੁੜਕੀ ਪਾਉਂਦੇ ਆ ਤਾਂ ਸਰਕਾਰੀ ਭਾਅ ਤੇ ਫਸਲਾਂ ਵੇਚਣ ਵਾਲੇ ਦੇਸ਼ ਦੇ 1.25 ਕਰੋੜ ਕਿਸਾਨਾਂ ਲਈ ਨਵਾਂ ਸੰਕਟ ਜਿਹੜਾ ਉਹ ਖੜਾ ਹੋ ਜਾਊਗਾ। ਸਮੁੱਚੇ ਦੇਸ਼ ਤੋਂ ਪੰਜਾਬ ਇਸ ਤਰ੍ਹਾਂ ਦਾ ਸੂਬਾ ਹੈ ਜਿੱਥੇ ਸਭ ਤੋਂ ਵੱਧ 10,49,000 ਕਿਸਾਨ ਸਰਕਾਰੀ ਭਾਅ ਤੇ ਕਣਕ ਵੇਚਦੇ ਆ। ਕੇਂਦਰੀ ਖੁਰਾਕ ਤੇ ਸਪਲਾਈ ਮੰਤਰਾਲੇ ਦੇ ਅਨੁਸਾਰ ਪੰਜਾਬ ਦੇ 10,49,000 ਜਿਹੜੇ ਕਿਸਾਨ ਨੇ ਉਹਨਾਂ ਨੇ ਪਿਛਲੇ ਸੀਜ਼ਨ ਦੇ ਵਿੱਚ ਕਣਕ ਦੀ ਫਸਲ ਸਰਕਾਰੀ ਭਾਅ ਤੇ ਵੇਚੀ ਸੀ, ਜਦੋਂ ਕਿ ਸਾਲ 19-20 ਦੇ ਵਿੱਚ ਸੀਜ਼ਨ 'ਚ ਪੰਜਾਬ ਦੇ 11.25 ਲੱਖ ਕਿਸਾਨਾਂ ਨੇ ਝੋਨੇ ਦੀ ਫਸਲ ਘੱਟੋ ਘੱਟ ਸਮਰਥਨ ਮੁੱਲ ਤੇ ਵੇਚੀ ਸੀ। ਖੇਤੀ ਬਿੱਲ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਕਰੀਬ 11.25 ਲੱਖ ਕਿਸਾਨਾਂ ਨੂੰ ਹਨੇਰੇ ਦੇ ਵਿੱਚ ਜਿਹੜਾ ਜੀ ਉਹ ਧੱਕ ਦੇਣਗੇ। ਮੱਧ ਪ੍ਰਦੇਸ਼ ਦੇ 15,93,000, ਪੰਜਾਬ ਦੇ 10,49,000, ਹਰਿਆਣਾ ਦੇ 7,80,000, ਯੂਪੀ ਦੇ 6,63,000, ਰਾਜਸਥਾਨ ਦੇ 2,19,000 ਕਿਸਾਨਾਂ ਨੇ ਲੰਘੇ ਸੀਜ਼ਨ ਦੇ ਵਿੱਚ ਕਣਕ ਦੀ ਫਸਲ ਸਰਕਾਰੀ ਮੁੱਲ ਤੇ ਵੇਚੀ ਸੀਗੀ। ਹੁਣ ਜਦੋਂ ਸਰਕਾਰੀ ਜਿਹੜੀ ਇਹਦੀ ਉਹ ਖਰੀਦ ਹੀ ਖਤਮ ਹੋ ਜੂਗੀ, ਫਿਰ ਇਹ ਕਿੱਧਰ ਨੂੰ ਜਾਣਗੇ? ਇਹ ਕਿਹਾ ਜਾ ਰਿਹਾ ਵੀ ਕਿ ਨਵੇਂ ਪਲੇਅਰ ਆ ਜਾਣਗੇ।
ਮੰਡੀ ਇੱਕ ਕਰਤੀ, ਮੰਡੀ ਢਾਂਚਾ ਚੁੱਕ ਦਿੱਤਾ। ਬਿੱਲ ਬਣਾਉਣ ਵਾਲਿਆਂ ਨੂੰ ਇਹ ਨਹੀਂ ਪਤਾ ਕਿ ਇਹ ਜਿਹੜਾ ਮੰਡੀ ਢਾਂਚਾ ਸੀਗਾ ਇਹਨੂੰ ਬਣਾਉਣ ਦੇ ਵਾਸਤੇ ਪੰਜਾਬ ਵਰਗੇ ਸੂਬਿਆਂ ਦਾ ਤੁਸੀਂ ਕਹਿ ਲਓ ਕਿ ਖੂਨ ਲੱਗਿਆ ਹੋਇਆ। ਇਹਦੇ ਉੱਤੇ ਕਿੰਨਾ ਪੈਸਾ ਮੰਡੀ ਸਿਸਟਮ ਦੇ ਉੱਤੇ ਲੱਗਿਆ ਇਹਨਾਂ ਲੋਕਾਂ ਨੂੰ ਨਹੀਂ ਪਤਾ। ਇਹਨਾਂ ਨੇ ਮਹਿਜ਼ ਉਜਾੜਨ ਲੱਗਿਆ ਜਿਹੜਾ ਜੀ ਉਹ ਮਿੰਟ ਲਾਉਣਾ। ਇਹ ਜਿਨ੍ਹਾਂ ਨੂੰ ਦਲਾਲ ਦੱਸ ਰਹੇ ਆ ਉਹਨਾਂ ਦੇ ਕੋਲੇ ਕਿਸਾਨ ਸਾਲ ਦੇ ਵਿੱਚ ਕਈ ਵਾਰੀ ਜਾਂਦਾ ਆੜਤੀਆਂ ਦੇ ਕੋਲੇ, ਉਹਦੇ ਤੋਂ ਐਡਵਾਂਸ ਪੈਸੇ ਵੀ ਫੜਦਾ। ਦੁੱਖ ਸੁੱਖ ਦੇ ਮੌਕੇ ਦੇ ਉੱਤੇ ਉਹਨੂੰ ਆੜਤੀਆ ਚੇਤੇ ਆਉਂਦਾ। ਸੁੰਡੀ ਲੱਗ ਗਈ ਤਾਂ ਉਹਨੂੰ ਆੜਤੀਆ ਚੇਤੇ ਆਉਂਦਾ। ਮਸ਼ੀਨਰੀ ਖਰਾਬ ਹੋ ਗਈ ਉਹਨੂੰ ਤਾਂ ਆੜਤੀਆ ਚੇਤੇ ਆਉਂਦਾ। ਜਦੋਂ ਪ੍ਰਾਈਵੇਟ ਪਲੇਅਰ ਆ ਜਾਊਗਾ ਕਿਸਾਨ ਕਿਹਨੂੰ ਲੱਭਣ ਦੇ ਵਾਸਤੇ ਜਾਊਗਾ? ਜੇ ਮੰਨ ਲਓ ਕਿਸੇ ਜਗ੍ਹਾ ਦੇ ਉੱਤੇ ਫਸਲ ਨਹੀਂ ਚੁੱਕੀ ਜਾ ਰਹੀ ਮੰਡੀ 'ਚ, ਇੱਥੇ ਉਸੇ ਵੇਲੇ ਜਿੰਦਾਬਾਦ ਮੁਰਦਾਬਾਦ ਹੋਣ ਲੱਗ ਜਾਂਦੀ ਹੈ। ਜਿਹੜਾ ਇੱਕ ਸਿਸਟਮ ਹੈ, ਜਿਹੜੀਆਂ ਸਰਕਾਰੀ ਏਜੰਸੀਜ਼ ਨੇ ਉਹਨਾਂ ਦੇ ਬਾਰੇ 'ਚ ਤੁਸੀਂ ਕਿਹਨੂੰ ਜਿੰਦਾਬਾਦ ਮੁਰਦਾਬਾਦ ਕਰੋਗੇ? ਕਿ ਇੱਥੇ ਕੌਣ ਜ਼ਿੰਮੇਵਾਰ ਹੈ? ਕੋਈ ਵੀ ਜ਼ਿੰਮੇਵਾਰ ਨਹੀਂ ਰਹਿਣਾ। ਜਿਹੜੇ ਜਿੱਥੋਂ ਜਿਹੜਾ ਜੀ ਸਰਕਾਰੀ ਤੌਰ ਦੇ ਉੱਤੇ ਜਿਹੜੀ ਉਹ ਖਰੀਦ ਕੀਤੀ ਜਾਂਦੀ, ਚਾਹੇ ਉਹ ਸਰਕਾਰ ਜਿਹੜੀ ਆ ਉਹਨੇ ਗਰੀਬਾਂ ਨੂੰ ਵੰਡਣਾ ਅਨਾਜ, ਚਾਹੇ ਉਹਨੇ ਫੌਜ ਨੂੰ ਜਿਹੜਾ ਜੀ ਉਹਦੀ ਰੋਟੀ ਪਾਣੀ ਦਾ ਇੰਤਜ਼ਾਮ ਕਰਨਾ, ਉਹ ਕੌਣ ਇਕੱਠਾ ਕਰੂਗਾ? ਇਹ ਸਭ ਤੋਂ ਵੱਡੇ ਜਿਹੜੇ ਜੀ ਉਹ ਸਵਾਲ ਨੇ। ਕੀ ਉਹ ਪ੍ਰਾਈਵੇਟ ਪਲੇਅਰਾਂ ਨੂੰ ਦੇ ਦਿੱਤਾ ਗਿਆ ਜਿਹੜੇ ਕਿਸਾਨਾਂ ਤੋਂ ਮਨਮਰਜ਼ੀ ਦੇ ਭਾਅ ਦੇ ਨਾਲ ਚੁੱਕ ਕੇ ਅੱਗੋਂ ਸਰਕਾਰ ਨੂੰ ਜਿਸ ਰੇਟ ਦੇ ਉੱਤੇ ਚਾਹੁਣਗੇ ਉਸ ਰੇਟ ਦੇ ਉੱਤੇ ਜਿਹੜਾ ਜੀ ਉਹ ਵੇਚਣਗੇ? ਸਭ ਤੋਂ ਵੱਡੀ ਗੱਲ ਜਿਹੜੀ ਵੀ ਇਹ ਰਹਿਣੀ ਆ ਕਿ ਕੋਈ ਮਾਲਕ ਉੱਤੇ ਨਹੀਂ ਰਹਿਣਾ ਜਿੱਥੇ ਤੁਸੀਂ ਕੰਪਲੇਂਟ ਇਹਦੀ ਕਰ ਸਕੋ। ਇਹ ਅੱਛਾ, ਜਦੋਂ ਮੰਡੀਆਂ ਤੁਸੀਂ ਸਾਈਡ ਤੇ ਕਰਤੀਆਂ ਤੇ ਜਿੱਥੇ ਇਹ ਪ੍ਰਾਈਵੇਟ ਪਲੇਅਰ ਆਉਣਗੇ ਉਹ ਕਿੱਥੇ ਆਉਣਗੇ ਇਹ ਫਸਲ ਖਰੀਦਣ ਦੇ ਵਾਸਤੇ? ਜੇ ਇੰਨਾ ਹੀ ਮੰਡੀਆਂ ਚ ਆਉਣਗੇ, ਇੰਨਾ ਹੀ ਆੜਤੀਆਂ ਦੇ ਰਾਹੀਂ ਖਰੀਦਣਗੇ, ਫਿਰ ਤਾਂ ਢਾਂਚਾ ਚੱਲ ਰਿਹਾ ਸੀ। ਤੁਸੀਂ ਤੀਜੇ ਬੰਦੇ ਨੂੰ ਲਿਆ ਕੇ ਵਿੱਚ ਉਹਦੇ ਕਿਵੇਂ ਜਿਹੜਾ ਜੀ ਉਹ ਉਡਾ ਦਿੱਤਾ? ਇਹ ਸਭ ਤੋਂ ਵੱਡਾ ਜਿਹੜਾ ਜੀ ਉਹ ਸਵਾਲ ਹੈ। ਇਸ ਕਰਕੇ ਜਿਹੜੇ ਇਹ ਜ਼ਮੀਨਾਂ ਨੇ ਇਹ ਸਤਾਇਆ ਜਾਊਗਾ ਕਿਸਾਨਾਂ ਨੂੰ ਕਿ ਕਿਸੇ ਤਰੀਕੇ ਦੇ ਨਾਲ ਉਹ ਕੌਡੀਆਂ ਦੇ ਭਾਅ ਜ਼ਮੀਨਾਂ ਸੁੱਟ ਦੇਣ ਤੇ ਜਿਹੜਾ ਇਹ ਪ੍ਰਾਈਵੇਟ ਪਲੇਅਰ ਕਿਹਾ ਜਾ ਰਿਹਾ ਧਾੜਵੀ ਜਿਹੜੇ ਨੇ ਉਹ ਆ ਕੇ ਕਿਸਾਨਾਂ ਨੂੰ ਜਿਹੜੀਆਂ ਉਹਨਾਂ ਦੀਆਂ ਜ਼ਮੀਨਾਂ ਹੜੱਪ ਕਰ ਲੈਣ। ਉਹਨਾਂ ਦੇ ਅੱਲੇ ਪੱਲੇ ਜਿਹੜਾ ਵੀ ਉਹ ਕੱਖ ਨਾ ਰਹੇ। ਇਹ ਉਸ ਚੀਜ਼ ਦੀ ਸਾਰੀ ਬੁਣ ਜਿਹੜੀ ਹੈ ਉਹ ਬੁਣੀ ਗਈ। ਦਸਪਨਾ ਜੀ, ਗੱਲ ਅਗਲੇ ਸਵਾਲ ਤੋਂ ਪਹਿਲਾਂ ਜਿਹੜਾ ਇਹ ਇੱਥੇ ਪੰਜਾਬ ਦੇ ਵਿੱਚ ਲਿਆਉਣ ਲੱਗੇ ਆ, ਕੀ ਕਿਸੇ ਹੋਰ ਭਾਰਤ ਦੀ ਛੋਟੀ ਸਟੇਟ ਦੇ ਵਿੱਚ ਇਹਨਾਂ ਨੇ ਅਪਣਾ ਕੇ ਦੇਖਿਆ ਹੋਇਆ ਜਾਂ ਉਹ ਵੀ ਤਬਾਹ ਕਰ ਦਿੱਤੇ? ਇਹ ਉੱਥੇ ਫਲॉप ਹੋ ਚੁੱਕੇ ਆ ਜੀ। ਬਿਹਾਰ ਦੇ ਜਿਹੜਾ ਬਿਹਾਰੀ ਇੱਥੇ ਕੰਮ ਕਰਨ ਆਉਂਦਾ ਉਹਨੂੰ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ, ਰਿਐਲਿਟੀ ਹੈ। ਉਹ 4-4, 5-5 ਕਿੱਲੇ ਜ਼ਮੀਨ ਉਹਨਾਂ ਦੀ ਹੈਗੀ ਹੈ ਜੀ। ਉੱਥੇ MSP ਨਹੀਂ ਹੈਗਾ ਜੀ। ਉਹ ਇਸੇ ਕਰਕੇ ਇੱਕ ਜਾਣੇ ਨੂੰ ਉੱਥੇ ਛੱਡ ਕੇ ਉਹਦਾ ਮਸੀਂ ਗੁਜ਼ਾਰਾ ਉੱਥੇ ਹੁੰਦਾ ਮਾੜਾ ਮੋਟਾ, ਬਾਕੀ ਫਿਰ ਮਜ਼ਦੂਰੀ ਕਰਨ ਦੇ ਵਾਸਤੇ ਦੂਜੇ ਸੂਬਿਆਂ ਦੇ ਵਿੱਚ ਜਿਹੜਾ ਜੀ ਉਹ ਆ ਜਾਂਦੇ ਆ। ਜਦੋਂ ਜਾਂ ਤਾਂ ਤੁਸੀਂ ਕੋਈ ਸੂਬਾ ਦੱਸੋ ਜਿੱਥੇ MSP ਤੁਸੀਂ ਖਤਮ ਕਰਕੇ ਉੱਥੇ ਕਿਸਾਨ ਜਿਹੜਾ ਉਹਦੀ ਜਿਹੜੀ ਇਹ ਦੁੱਗਣੀ ਰੇਟ ਦੀ ਜਿਹੜੀ ਗੱਲ ਕਰਦੇ ਆ, ਦੁੱਗਣੀ ਆਮਦਨ ਦੀ ਗੱਲ ਕਰਦੀ ਹੈ, ਉਹ ਹੋਇਆ। ਉਹ ਤਬਾਹ ਹੋਏ ਆ ਸਾਰੇ ਜੀ। ਇਹ ਇੱਥੇ ਨਹੀਂ ਸੀ ਹੈਗਾ। ਇਹ ਹੁਣ ਇਹਨਾਂ ਨੂੰ ਤਬਾਹ ਜਿਹੜਾ ਜੀ ਉਹ ਕਰਨ ਲੱਗੇ ਆ, ਪੰਜਾਬ ਤੇ ਹਰਿਆਣਾ ਨੂੰ ਤੇ ਉੱਤਰ ਪ੍ਰਦੇਸ਼ ਦਾ ਕੁਝ ਹਿੱਸਾ ਜਿਹੜਾ ਜੀ ਉਹ ਹੈ। ਜਿਹੜਾ ਇੱਕ ਫਲॉप ਹੋ ਚੁੱਕਾ ਢਾਂਚਾ ਤੁਸੀਂ ਉਹ ਸਿਰਫ ਇਹ WTO ਦੇ ਤਹਿਤ ਜਿਹੜਾ ਜੀ ਇਹ ਕੀਤਾ ਜਾ ਰਿਹਾ। ਕਿਸਾਨ ਦਾ ਸੰਘ ਜਿਹੜਾ ਜੀ ਉਹ ਕੁੱਟਿਆ ਜਾ ਰਿਹਾ। ਕਿਸਾਨ ਨੂੰ ਮਾਰਨ ਦੇ ਯਤਨ ਨੇ। ਇਹ ਗੱਲ ਭੁੱਲ ਕੇ ਜੇ ਕਿਸਾਨ ਮਰ ਗਿਆ ਜਿਉਂਦਾ ਕੁਛ ਨਹੀਂ ਰਹਿਣਾ ਜੀ। ਇਹ ਗੱਲ ਪੱਥਰ ਦੇ ਉੱਤੇ ਜਿਹੜੀ ਉਹ ਲਿਖੀ ਹੋਈ ਆ। ਇਹ ਯਾਦ ਰੱਖਣਾ ਇਹਨਾਂ ਸਾਲਾਂ ਦੇ ਵਿੱਚ। ਕੱਲ ਨੂੰ ਕੋਈ ਹੋਵੇ ਜਾਂ ਨਾ ਹੋਵੇ, ਅਸੀਂ ਬੋਲਣ ਵਾਲੇ ਰਹੀਏ ਜਾਂ ਨਾ ਰਹੀਏ, ਇੱਕ ਗੱਲ ਜਿਹੜੀ ਦੀ ਉਹ ਪੱਕੀ ਹੈ ਕਿ ਇੱਥੇ ਇੱਕ ਮੁਲਕ ਨੂੰ ਫਿਰ ਕੋਈ ਬਚਾ ਨਹੀਂ ਸਕਣਾ ਜੀ ਜੇ ਕਿਸਾਨ ਨਾ ਜਿਉਂਦਾ ਰਿਹਾ। ਕਿਸਾਨ ਦੇ ਸਿਰ ਦੇ ਉੱਤੇ ਜਿਹੜਾ ਜੀ ਉਹ ਸਾਰਾ ਚੱਕਰ ਜਿਹੜਾ ਉਹ ਚੱਲਦਾ, ਸਾਰਾ ਢਾਂਚਾ ਚੱਲਦਾ। GDP ਜਿਹੜੀ ਆ ਉਹ ਕਿੱਥੇ ਮੁਲਕ ਦੀ ਚਲੇਗੀ ਸਭ ਨੂੰ ਪਤਾ। ਅੱਛਾ, ਜਿਹਦੇ ਵਿੱਚ ਜਿਹੜੀ GDP ਦਾ ਅਸਰ ਨਹੀਂ ਹੋਇਆ, ਜਿੱਥੇ ਜਿਹਨੇ ਗਰੋ ਕੀਤਾ ਉਹ ਕਿਸਾਨੀ ਹੈ। ਜਿਹੜੇ ਵੱਡੇ ਲੋਕ ਨੇ ਜਿਹੜੇ ਕਾਬਜ਼ ਹੋ ਗਏ ਆ ਕੇ ਇੱਥੇ, ਵੱਡੇ ਘਰਾਣੇ, ਏਅਰਪੋਰਟ ਵੀ ਲੈ ਗਏ, ਟ੍ਰੇਨਾਂ ਵੀ ਲੈ ਗਏ, ਪਲੇਨ ਵੀ ਲੈ ਗਏ, ਸਭ ਕੁਛ ਲੈ ਗਏ। ਉਹਨਾਂ ਦੀ ਨਿਗਾਹ ਕਿਸਾਨਾਂ ਦੀਆਂ ਜ਼ਮੀਨਾਂ ਦੇ ਉੱਤੇ ਆ। ਇੱਥੇ ਇੱਕ ਵੱਡਾ ਪ੍ਰਾਈਵੇਟ ਪਲੇਅਰ ਆ ਜਿਹੜਾ ਅਰਹਰ ਦੀ ਦਾਲ ਜਿਹੜੀ ਆ ਉਹ 40 ਰੁਪਏ ਕਿੱਲੋ ਚੁੱਕਦਾ ਤੇ ਚੁੱਕਦਿਆਂ ਸਾਰ 200 ਰੁਪਏ ਕਿੱਲੋ ਉਹ ਆਪਣੇ ਰੀਟੇਲ ਦੇ ਹਿਸਾਬ ਦੇ ਨਾਲ ਵੇਚਦਾ। ਉਹਨੂੰ ਇਹ ਲੱਗਦਾ ਸਭ ਤੋਂ ਖਰਾ ਸੌਦਾ ਤਾਂ ਇਹ ਆ 40 ਰੁਪਏ ਚੁੱਕੋ ਕਿਉਂਕਿ ਉਹਦੇ ਤੇ MSP ਹੈ ਨਹੀਂ ਤੇ ਮੁੜ ਕੇ 200 ਰੁਪਏ ਕਿੱਲੋ ਵੇਚੋ। ਆਟੇ ਦਾ ਰੇਟ ਨਹੀਂ ਘਟੂਗਾ, ਕਣਕ ਦਾ ਰੇਟ ਜਿਹੜਾ ਵੀ ਉਹ ਸੁੱਟ ਦਿੱਤਾ ਜਾਊਗਾ। ਇਹ ਕਿਸਾਨ ਨੂੰ ਚਰੁੰਡਿਆ ਜਿਹੜਾ ਵੀ ਉਹ ਜਾਊਗਾ। ਉਹਦੀ ਨਿਗਾਹ ਸਿਰਫ ਔਰ ਸਿਰਫ ਇਸ ਚੀਜ਼ ਦੇ ਉੱਤੇ ਆ ਕਿ ਇਹ ਜਿਹੜੀਆਂ ਫਸਲਾਂ ਨੇ ਉਗਵਾਵਾਂਗੇ ਕਿਸਾਨਾਂ ਤੋਂ ਤੇ ਚੁੱਪ ਕਰਕੇ ਚੁੱਕ ਕੇ ਉਹਦੇ ਵਿੱਚੋਂ ਪੈਸੇ ਜਿਹੜੇ ਜੀ ਉਹ ਬਣਾਵਾਂਗੇ। ਐਵੇਂ ਕਾਹਦੇ ਲਈ ਵੱਡੇ ਵੱਡੇ ਢਾਂਚੇ ਜਿਹੜੇ ਜੀ ਉਹ ਖੜੇ ਕਰਨ ਦੀ ਜ਼ਰੂਰਤ ਹੈ? ਚੁੱਪ ਕੀਤੇ ਪੈਸੇ ਬਣਾਵਾਂਗੇ। ਉਹ ਪਲੇਅਰ ਨੇ ਜਿਹੜੇ ਇਹਦੇ ਵਿੱਚ
ਆ ਰਿਹਾ ਬਿਨਾਂ ਕਿਸੇ ਸ਼ੱਕ ਦੇ। ਸਭ ਤੋਂ ਵੱਡਾ ਨਾਮ ਜਿਹੜਾ ਇਹਦੇ 'ਚ ਆ ਰਿਹਾ ਉਹ ਅਡਾਨੀ ਹੈ। ਜੀ ਜੀ, ਕਾਫੀ ਦੇਰ ਤੋਂ ਉਹਨਾਂ ਦੀ ਨਿਗਾਹ ਪੰਜਾਬ ਤੇ ਅੱਗੇ ਉਸ ਦੇ ਨਾਲ ਲੱਗਦੀ ਗੱਲ ਕਰੀਏ ਮਜ਼ਦੂਰਾਂ ਦੀ, ਉਹਨਾਂ ਦੇ ਹੱਕਾਂ ਦੇ ਉੱਤੇ ਵੀ ਚੁੱਪ ਚਪੀਤੇ ਬਿੱਲ ਪਾਸ ਕਰਕੇ ਡਾਕਾ ਮਾਰਿਆ। ਇੱਕ ਦਿਨ ਮੈਂ ਇਸ਼ਾਰਾ ਕੀਤਾ ਸੀਗਾ ਜੀ ਪ੍ਰੋਗਰਾਮ ਦੇ ਵਿੱਚ ਕਿ ਅਜਿਹਾ ਬਿੱਲ ਇੱਕ ਆ ਰਿਹਾ ਤੇ ਇਹਦਾ ਕਿਉਂਕਿ ਕਿਸਾਨਾਂ ਵਾਲਾ ਮਾਮਲਾ ਜ਼ਿਆਦਾ ਜਿਹੜਾ ਜੀ ਉਹ ਭਖ ਗਿਆ, ਜਦੋਂ ਕਿ ਇਹ ਜਿਹੜਾ ਇਹ 3 ਕੋਡ ਬਿੱਲ ਜਿਹੜੇ ਆ ਉਹ ਪੇਸ਼ ਕੀਤੇ ਗਏ। ਉਦਯੋਗਿਕ ਸੰਬੰਧ ਕੋਡ ਬਿੱਲ 2020, ਸਮਾਜਿਕ ਸੁਰੱਖਿਆ ਬਾਰੇ ਕੋਡ ਬਿੱਲ 2020 ਤੇ ਪੇਸ਼ੇਵਰ ਸੁਰੱਖਿਆ, ਸਿਹਤ ਤੇ ਕੰਮਕਾਜੀ ਹਾਲਾਤਾਂ ਦੇ ਬਾਰੇ ਕੋਡ ਬਿੱਲ 2020 ਜਿਹੜਾ ਜੀ ਉਹ ਪੇਸ਼ ਕੀਤਾ ਗਿਆ। ਦੇਸ਼ ਭਰ ਦੀਆਂ ਟ੍ਰੇਡ ਯੂਨੀਅਨਾਂ ਇਹਨਾਂ ਬਿੱਲਾਂ ਦਾ ਵਿਰੋਧ ਕਰ ਰਹੀਆਂ ਨੇ, ਪਰ ਕੇਂਦਰ ਸਰਕਾਰ ਦੀ ਦਿਸ਼ਾ ਦੇ ਮੁਤਾਬਕ ਭਾਜਪਾ ਸ਼ਾਸਿਤ ਸਰਕਾਰਾਂ ਨੇ ਪਹਿਲਾਂ ਹੀ ਅਜਿਹੇ ਕਥਿਤ ਸੁਧਾਰਾਂ ਨੂੰ ਲਾਗੂ ਕਰਨਾ ਸ਼ੁਰੂ ਕਰ ਦਿੱਤਾ। FDI ਜਿਹੜੀ ਫੋਰਨ ਡਾਇਰੈਕਟ ਇਨਵੈਸਟਮੈਂਟ ਹੈ, ਭਾਜਪਾ ਇਹਦੀ ਵਿਰੋਧੀ ਜਦੋਂ ਉਹ ਆਪੋਜੀਸ਼ਨ ਦੇ ਵਿੱਚ ਸੀ, ਉਦੋਂ ਕੋਈ ਜਿਹੜੀ 15% 20% FDI ਕਾਂਗਰਸ ਲਿਆਉਣਾ ਚਾਹੁੰਦੀ ਸੀ। ਭਾਜਪਾ ਸੱਤਾ ਤੇ ਕਾਬਜ਼ ਹੋਈ, ਉਹਨੇ 100% FDI ਖੋਲ ਦਿੱਤੀ। ਜਿਹੜੀਆਂ FDI ਦੇ ਰਾਹੀਂ ਕੰਪਨੀਆਂ ਆਈਆਂ, ਉਹਨਾਂ ਨੇ ਆਪਣੀਆਂ ਸ਼ਰਤਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੌਜੂਦਾ ਕਾਨੂੰਨਾਂ ਦੇ ਅਨੁਸਾਰ 100 ਮਜ਼ਦੂਰਾਂ ਤੋਂ ਵੱਧ ਵਾਲੀ ਜਿਹੜੀ ਉਦਯੋਗਿਕ ਇਕਾਈ ਆ, ਉਹਦੇ ਮਾਲਕਾਂ ਦੇ ਉੱਤੇ ਮਜ਼ਦੂਰਾਂ ਨੂੰ ਕੰਮ ਤੋਂ ਹਟਾਉਣ ਤੇ ਫੈਕਟਰੀ ਨੂੰ ਬੰਦ ਕਰ ਦੇਣ ਦੇ ਮੁੱਦੇ ਦੇ ਉੱਤੇ ਕਈ ਤਰ੍ਹਾਂ ਦੀਆਂ ਸ਼ਰਤਾਂ ਦੀ ਪਾਲਣਾ ਕਰਨੀ ਪੈਂਦੀ ਹੈ। ਬਿਨਾਂ ਨੋਟਿਸ ਦਿੱਤਿਆਂ ਮਜ਼ਦੂਰ ਨੂੰ ਕੰਮ ਤੋਂ ਹਟਾਉਣ ਦਾ ਅਧਿਕਾਰ ਨਹੀਂ ਹੈ। ਹੁਣ 100 ਦੀ ਜਗ੍ਹਾ ਦੇ ਉੱਤੇ 300 ਮਜ਼ਦੂਰਾਂ ਵਾਲੀ ਜਿਹੜੀ ਉਦਯੋਗਿਕ ਇਕਾਈ ਦੇ ਮਾਲਕ ਨੇ, ਉਹਨਾਂ ਦੇ ਉੱਤੇ ਅਜਿਹੇ ਨਿਯਮ ਲਾਗੂ ਨਹੀਂ ਹੋਣਗੇ, ਮਤਲਬ ਕਿ ਉਹ ਕਿਰਤੀਆਂ ਨੂੰ ਹਟਾ ਜਾਂ ਕੱਢ ਸਕਦੇ ਆ ਜੀ। ਔਰ ਹੜਤਾਲ ਦੇ ਮਾਮਲੇ ਦੇ ਵਿੱਚ ਮੌਜੂਦਾ ਕਾਨੂੰਨਾਂ ਦੇ ਅਨੁਸਾਰ 6 ਹਫ਼ਤਿਆਂ ਜਾਂ 14 ਦਿਨਾਂ ਦੇ ਨੋਟਿਸ ਦੇ ਨਾਲ ਹੜਤਾਲ ਦਾ ਹੱਕ ਹੈ। ਨਵੇਂ ਕੋਡ ਦੇ ਅਨੁਸਾਰ ਜੇ ਕਿਸੇ ਟ੍ਰਿਬਿਊਨਲ ਜਾਂ ਨੈਸ਼ਨਲ ਉਦਯੋਗਿਕ ਟ੍ਰਿਬਿਊਨਲ ਦੇ ਕੋਲੇ ਮਜ਼ਦੂਰਾਂ ਤੇ ਮੈਨੇਜਮੈਂਟ ਦਰਮਿਆਨ ਕੇਸ ਚੱਲਦਾ ਹੋਵੇ ਤਾਂ ਟ੍ਰਿਬਿਊਨਲ ਦੀ ਜੱਜਮੈਂਟ ਆਉਣ ਤੱਕ ਹੜਤਾਲ ਨਹੀਂ ਕੀਤੀ ਜਾ ਸਕੂਗੀ। ਇਸ ਪਿੱਛੋਂ ਜੇ ਹੜਤਾਲ ਕਰਨੀ ਹੋਵੇ ਤਾਂ 60 ਦਿਨਾਂ ਦਾ ਨੋਟਿਸ ਦੇਣਾ ਜ਼ਰੂਰੀ ਹੋਊਗਾ। ਇਹਨਾਂ ਕਾਨੂੰਨਾਂ ਕੋਡਾਂ ਦੇ ਨਾਲ ਸਮਾਜਿਕ ਸੁਰੱਖਿਆ ਦੇ ਨਾਂ ਦੇ ਉੱਤੇ ਮਜ਼ਦੂਰਾਂ ਦਾ ਬਹੁਤ ਨੁਕਸਾਨ ਜਿਹੜਾ ਜੀ ਉਹ ਹੋਊਗਾ। ਮਤਲਬ ਕਿ ਉਹਨਾਂ ਦੀ ਸੰਘੀ ਘੁੱਟ ਦਿੱਤੀ ਗਈ, ਉਹਨਾਂ ਦੀ ਆਵਾਜ਼ ਬੰਦ ਕਰ ਦਿੱਤੀ ਗਈ। ਮੌਜੂਦਾ ਕਾਨੂੰਨ ਦੇ ਮੁਤਾਬਕ ਮਜ਼ਦੂਰਾਂ ਲਈ ਕੰਮ ਵਾਲੀ ਜਗ੍ਹਾ ਦੇ ਨੇੜੇ ਟੈਂਪਰੇਰੀ ਰਿਹਾਇਸ਼ ਦਾ ਪ੍ਰਬੰਧ ਕਰਨਾ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੈ। ਨਵੇਂ ਕੋਡ ਦੇ ਮੁਤਾਬਕ ਹੁਣ ਇਸ ਸ਼ਰਤ ਨੂੰ ਹਟਾ ਕੇ ਜਿਹੜਾ ਫੈਕਟਰੀ ਦਾ ਕੰਮ ਦਾ ਮਾਲਕ ਹੈ, ਉਹ ਨਿਸ਼ਚਿਤ ਕੀਤੇ ਜਾਣ ਵਾਲੇ ਟਰਾਂਸਪੋਰਟ ਭੱਤੇ ਤੱਕ ਉਹਨੂੰ ਸੀਮਿਤ ਜਿਹੜਾ ਜੀ ਉਹ ਕਰ ਦਿੱਤਾ ਗਿਆ। ਕਿਰਤੀਆਂ ਨੇ, ਮਜ਼ਦੂਰਾਂ ਨੇ ਲੰਮੇ ਸਮੇਂ ਤੱਕ ਸੰਘਰਸ਼ ਕਰਕੇ ਆਪਣੀਆਂ ਕੰਮਕਾਜੀ ਹਾਲਾਤਾਂ ਅਤੇ ਭਵਿੱਖ ਦੀ ਸੁਰੱਖਿਆ ਲਈ ਇਸ ਤਰ੍ਹਾਂ ਦੇ ਹੱਕ ਜਿਹੜੇ ਜੀ ਉਹ ਹਾਸਲ ਕੀਤੇ ਸੀ, ਪਰ ਮੌਜੂਦਾ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਸਾਰੇ ਹੱਕ ਜਿਹੜੇ ਆ ਜੀ ਉਹ ਇੱਕ ਝਟਕੇ ਦੇ ਨਾਲ ਖੋਹ ਲਏ ਜੀ ਕੇਂਦਰ ਦੀ ਸਰਕਾਰ ਜੀ। ਛੱਡਿਆ ਕੋਈ ਨਹੀਂ। ਤਾਂ ਅਖੀਰ ਦੇ ਵਿੱਚ ਜਾਂਦੇ ਜਾਂਦੇ ਸਕੂਲਾਂ ਦੀ ਜੇ ਗੱਲ ਕਰ ਜਾਈਏ, 6 ਰਾਜਾਂ ਦੇ ਵਿੱਚ ਸਕੂਲ ਤੇ ਖੁੱਲ੍ਹ ਗਿਆ, ਪਰ ਸਟੂਡੈਂਟ ਦੀ ਗਿਣਤੀ ਬਹੁਤ ਘਟਿਆ। ਸੋ ਜਿਹੜੀ ਕੇਂਦਰ ਦੀ ਸਰਕਾਰ ਹੈ ਉਹ ਥਾਲੀਆਂ ਚਮਚਿਆਂ ਵਾਲੀ, ਉਹ ਤਾਂ ਹੁਣ ਇਸ ਮਾਮਲੇ ਦੇ ਉੱਤੇ ਗੱਲ ਹੀ ਨਹੀਂ ਕਰਦੀ। ਕੋਵਿਡ ਵਾਲੇ ਕੇਸਾਂ ਦੇ ਉੱਤੇ 55,60,105 ਜਿਹੜੇ ਵੀ ਉਹ ਹੋ ਚੁੱਕੇ ਹੋਏ ਨੇ। 88,965 ਮੌਤਾਂ ਹੋ ਚੁੱਕੀਆਂ ਜਿਹੜੀਆਂ ਵੀ ਉਹ ਹੋਈਆਂ ਨੇ। ਸਾਰੇ ਰਾਜਾਂ ਦੇ ਵਿੱਚ ਜਿਹੜੀ ਇਹਨਾਂ ਕੇਸਾਂ ਦੀ ਗਿਣਤੀ ਆ ਉਹ ਨਿਰੰਤਰ ਵੱਧ ਰਹੀ ਆ। ਪੰਜਾਬ ਜਿਹੜਾ ਵੀ ਉਹ 1 ਲੱਖ ਦੇ ਨੇੜੇ ਪਹੁੰਚ ਗਿਆ। 99,930 ਦੇ ਮਾਮਲੇ ਹੋ ਗਏ। 47 ਮੌਤਾਂ 24 ਘੰਟਿਆਂ ਦੇ ਨਾਲ 2860 ਮੌਤਾਂ ਜਿਹੜੀਆਂ ਉਹ ਹੋ ਚੁੱਕੀਆਂ ਹੋਈਆਂ ਨੇ। ਹੁਣ ਜਿਹੜੇ ਵੀ ਕੁਛ ਜਿਹੜਾ ਉਹ ਖੋਲ੍ਹਣ ਲਈ ਯਤਨ ਜਿਹੜੇ ਉਹ ਕੀਤੇ, ਕੁਛ ਰਾਜਾਂ ਦੇ ਵਿੱਚ ਭੋਪਾਲ ਹੈ ਜਿਹੜਾ ਜੀ ਮੱਧ ਪ੍ਰਦੇਸ਼ ਦਾ, ਉੱਥੇ ਪ੍ਰਾਈਵੇਟ ਸਕੂਲ ਤਾਂ ਬੰਦ ਰਹੇ ਜ਼ਿਆਦਾਤਰ। ਜਿਹੜੇ ਕੁਛ ਸਕੂਲ ਸੀਗੇ ਉਹ ਖੁੱਲ੍ਹੇ, ਔਰ ਉਹਨਾਂ ਨੇ ਇਹ ਕਿਹਾ ਕਿ ਜਿਹੜੇ ਮਾਪੇ ਨੇ ਉਹ ਭੇਜਣ ਦੇ ਵਾਸਤੇ ਤਿਆਰ ਨਹੀਂ। ਹਾਲਾਂਕਿ ਇਹਨਾਂ ਸਕੂਲਾਂ ਨੇ ਇਹ ਕੀਤਾ ਕਿ ਕਲਾਸਾਂ ਨਹੀਂ ਲੱਗਣਗੀਆਂ, ਬਲਕਿ ਜਿਹੜੇ ਸਟੂਡੈਂਟ ਨੇ ਉਹ ਡਿਕਟੇਸ਼ਨ ਜਿਹੜੀ ਉਹ ਲੈਣ ਦੇ ਵਾਸਤੇ ਇੱਥੇ ਆ ਸਕਦੇ ਆ ਸਕੂਲਾਂ ਦੇ ਵਿੱਚ। ਇੱਕ ਸਮੇਂ 30 ਵਿਦਿਆਰਥੀ ਜਿਹੜੇ ਦੀ ਉਹ ਉਹਨਾਂ ਨੂੰ ਆਉਣ ਦੀ ਪਰਮਿਸ਼ਨ ਜਿਹੜੀ ਆ ਉਹ ਦਿੱਤੀ ਜਾਊਗੀ। ਇੰਦੌਰ ਦੇ ਵਿੱਚ ਜਿਹੜੇ ਦੀ ਕੁਝ ਸਕੂਲ ਖੁੱਲ੍ਹੇ 9ਵੀਂ ਤੋਂ ਲੈ ਕੇ 12ਵੀਂ ਤੱਕ, ਔਰ ਇੱਥੇ ਵੀ ਹਾਲਾਤ ਜਿਹੜੇ ਦੀ ਉਹੀ ਰਹੇ। ਕਿਤੇ 7 ਬੱਚੇ ਪਹੁੰਚੇ, ਕਿਤੇ 10 ਬੱਚੇ ਜਿਹੜੇ ਜੀ ਉਹ ਪਹੁੰਚੇ।
ਚੰਡੀਗੜ੍ਹ ਦੇ ਵਿੱਚ ਸਰਕਾਰੀ ਸਕੂਲ ਜਿਹੜੇ ਸੀ ਉਹ ਖੁੱਲੇ, ਨਿੱਜੀ ਸਕੂਲ ਨਹੀਂ ਖੁੱਲੇ, ਪ੍ਰਾਈਵੇਟ ਨਹੀਂ ਖੁੱਲੇ। ਔਰ ਇਹ ਕਿਹਾ ਜਾ ਰਿਹਾ ਕਿ ਸਰਵੇ ਕਰਵਾਇਆ ਗਿਆ ਸੀ ਜਿਹਦੇ ਵਿੱਚ 80 ਤੋਂ 90% ਜਿਹੜੇ ਪੇਰੈਂਟਸ ਨੇ ਉਹ ਬੱਚਿਆਂ ਨੂੰ ਸਕੂਲ ਭੇਜਣ ਦੇ ਵਾਸਤੇ ਰਾਜੀ ਨਹੀਂ, ਜਿਹਦੇ ਕਰਕੇ ਇਹ ਜਿਹੜੇ ਜੀ ਸਕੂਲ ਨਹੀਂ ਖੋਲੇ ਗਏ। ਇਹ ਕਿਹਾ ਗਿਆ ਕਿ ਦੁਬਾਰਾ ਤੋਂ ਪੇਰੈਂਟਸ ਦੀ ਫੀਡਬੈਕ ਜਿਹੜੀ ਹੈ ਜੀ ਉਹ ਲਈ ਜਾਊਗੀ। ਰਾਜਸਥਾਨ ਦੇ ਵਿੱਚ ਵੀ ਵੱਡੇ ਜਿਹੜੇ ਪ੍ਰਾਈਵੇਟ ਸਕੂਲ ਸੀਗੇ ਉਹ ਖੁੱਲੇ, ਪਰ ਉਹਨਾਂ ਦੇ ਵਿੱਚ ਸਟੂਡੈਂਟ ਜਿਹੜੇ ਜੀ ਉਹ ਹੀ 8-10 ਤੋਂ ਜ਼ਿਆਦਾ ਜਿਹੜੇ ਜੀ ਉਹ ਨਹੀਂ ਆਏ। 9ਵੀਂ 10ਵੀਂ +1 +2 ਇਹੀ ਜਿਹੜੀਆਂ 4 ਕਲਾਸਾਂ ਨੇ ਇਹ ਖੋਲੀਆਂ ਗਈਆਂ ਸੀਗੀਆਂ, ਪਰ ਇਹ ਫਲॉप ਹੋਇਆ ਜੀ, ਬਿਲਕੁਲ ਕੰਪਲੀਟ ਜਿਹੜਾ ਉਹ ਫਲॉप ਹੋਇਆ। ਪੰਜਾਬ ਦੇ ਵਿੱਚ ਜਿਹੜਾ ਗ੍ਰਹਿ ਮੰਤਰਾਲੇ ਦੇ ਵੱਲੋਂ ਜਾਰੀ ਦਿਸ਼ਾ ਨਿਰਦੇਸ਼ ਨੂੰ ਦੇਖਦਿਆਂ ਹੋਇਆ ਪੰਜਾਬ ਸਰਕਾਰ ਨੇ ਜਿਹੜਾ 9ਵੀਂ 10ਵੀਂ +1 +2 ਦੇ ਜਿਹੜੇ ਪੇਰੈਂਟਸ ਤੋਂ ਲਿਖਤੀ ਇਜਾਜ਼ਤ ਦੇ ਨਾਲ ਸਕੂਲ ਖੋਲਣ ਦੀ ਪਰਮਿਸ਼ਨ ਦਿੱਤੀ ਹੈ, ਪਰ ਪੇਰੈਂਟਸ ਇੱਥੇ ਕੁਝ ਵੀ ਲਿਖ ਕੇ ਜਿਹੜਾ ਜੀ ਉਹ ਨਹੀਂ ਦੇ ਰਹੇ। ਲੁਧਿਆਣਾ, ਜਲੰਧਰ ਦੇ ਵਿੱਚ ਪ੍ਰਾਈਵੇਟ ਸਕੂਲਾਂ ਨੇ ਖੋਲੇ ਜੀ, ਪਰ ਉੱਥੇ ਸਟੂਡੈਂਟ ਨਹੀਂ ਆਏ। ਔਰ ਹਾਲਾਂਕਿ ਉਹ ਇਹ ਕਹਿੰਦੇ ਆ ਪ੍ਰਾਈਵੇਟ ਸਕੂਲਾਂ ਕਿਉਂਕਿ ਉਹਨਾਂ ਨੂੰ ਫੀਸਾਂ ਦਾ ਹੈ ਵੀ ਕਿਸੇ ਤਰੀਕੇ ਨਾਲ ਫੀਸਾਂ ਛੇਤੀ ਦੇ ਨਹੀਂ ਇਕੱਠੀਆਂ ਕਰ ਲਈਏ। ਉਹ ਕਹਿੰਦੇ ਜੀ ਅਸੀਂ ਵੀ ਇੱਥੇ ਸਿਰਫ ਪੜ੍ਹਾਉਣ ਲਈ ਨਹੀਂ, ਕਲਾਸਾਂ ਦੇ ਵਾਸਤੇ ਨਹੀਂ, ਬਲਕਿ ਡਾਊਟ ਕਲੀਅਰ ਕਰਨ ਦੇ ਵਾਸਤੇ ਬੱਚਿਆਂ ਨੂੰ ਜਿਹੜਾ ਜੀ ਉਹ ਬੁਲਾਇਆ ਜਾਊਗਾ। ਡਾਊਟਸ ਥੋੜੀ ਕਲੀਅਰ ਕਰਨੇ ਨੇ, ਫੀਸਾਂ ਜਿਹੜੀਆਂ ਜੀ ਉਹ ਕਲੀਅਰ ਕਰਾਉਣੀਆਂ ਨੇ। ਹਰਿਆਣੇ ਦੇ ਵਿੱਚ ਵੀ ਜਿਹੜੇ ਜੀ 22 ਜ਼ਿਲ੍ਹਿਆਂ ਦੇ ਵਿੱਚ ਸਰਕਾਰੀ ਸਕੂਲ ਖੁੱਲੇ 9 ਵਜੇ ਤੋਂ ਲੈ ਕੇ 12 ਵਜੇ ਤੱਕ, ਪਰ ਇੱਕਾ ਦੁੱਕਾ ਕੋਈ ਬੱਚੇ ਜਿਹੜੇ ਜੀ ਉਹ ਆਏ। ਬਿਹਾਰ ਦੇ ਵੀ ਹਾਲਾਤ ਜਿਹੜੇ ਜੀ ਉਹ ਇਹੀ ਰਹੇ। ਮਤਲਬ ਕਿ ਸਰਕਾਰ ਨੇ ਇਹ ਕਿਹਾ ਸੀਗਾ ਕਿ ਤੁਸੀਂ ਪੇਰੈਂਟਸ ਤੋਂ ਲਿਖਤੀ ਰੂਪ ਦੇ ਵਿੱਚ ਲੈ ਲਓ। ਪੇਰੈਂਟਸ ਜਿਹੜੇ ਨੇ ਉਹ ਅਜੇ ਡਰ ਦੇ ਮਾਹੌਲ ਦੇ ਵਿੱਚ ਨੇ, ਡਰ ਉਹਨਾਂ ਦਾ ਜਾਇਜ਼ ਹੈ ਕਿਉਂਕਿ ਸਰਕਾਰਾਂ ਨੇ ਤਾਂ ਹੁਣ ਕਹਾਣੀ ਪਾਉਣੀ ਛੱਡ ਦਿੱਤੀ ਆ ਜਿਹੜੀ ਇਹਦੀ ਕਰੋਨਾ ਵਾਇਰਸ ਦੀ, ਤੇ ਮਾਪੇ ਫਿਰ ਜਿਹੜਾ ਜੀ ਉਹ ਕਿੱਧਰ ਨੂੰ ਜਾਣ। ਉਹਨਾਂ ਨੂੰ ਰੱਬ ਆਸਰੇ ਛੱਡ ਦਿੱਤਾ ਗਿਆ। ਉਹ ਤਾਂ ਜਿਹੜਾ ਜੀ ਤੁਸੀਂ ਕਹਿ ਲਓ ਕਿ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹ ਵੀ ਕਹੀ ਜਾਂਦੇ ਆ ਐਕਟ ਆਫ ਗੋਡ, ਜਿਹੜਾ ਜੀ ਰੱਬ ਆਸਰੇ ਛੱਡ ਤੱਕ ਦੇਖ ਲਓ, ਜੇ ਤੁਸੀਂ ਭੇਜਣਾ ਤਾਂ ਅਸੀਂ ਕੁਝ ਨਹੀਂ ਇਸ ਮਾਮਲੇ ਦੇ ਉੱਤੇ ਕਰ ਸਕਦੇ ਜੀ। ਸਰਕਾਰ ਕਿਸੇ ਕਿਸਮ ਦੀ ਕੋਈ ਜਿਹੜਾ ਜੀ ਉਹ ਇਹਦੀ ਗਰੰਟੀ ਲੈਂਦੀ, ਫਿਰ ਕੁਛ ਨਾ ਕੁਛ ਜਿਹੜਾ ਜੀ ਹੁੰਦਾ ਕਿ ਅਸੀਂ ਕੀ ਗਾਈਡਲਾਈਨਸ ਦੇਵਾਂਗੇ। ਸਰਕਾਰ ਪੱਲਾ ਆਪਣਾ ਜਿਹੜਾ ਜੀ ਉਹ ਛਡਾ ਰਹੀ ਹੈ, ਜਿਹਦੇ ਕਰਕੇ ਪਹਿਲੇ ਫੇਜ਼ ਦੇ ਵਿੱਚ ਤਾਂ ਇਹ ਸਾਰਾ ਕੁਝ ਜਿਹੜਾ ਜੀ ਉਹ ਤੁਸੀਂ ਕਹਿ ਲਓ ਕਿ ਫਲॉप ਹੋ ਗਿਆ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਇਸੇ ਦੇ ਨਾਲ ਪ੍ਰੋਗਰਾਮ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।